ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਖਾਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕਰਾਂਗੇ ਕੋਸ਼ਿਸ਼। ਪੁਨੀਆ ਜੀ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਜੀ ਸੋ ਪੁਨੀਆ ਜੀ, ਸਭ ਤੋਂ ਪਹਿਲਾਂ ਜੇਕਰ ਆਪਾਂ ਨੈਸ਼ਨਲ ਪੱਧਰ ਦੀਆਂ ਖਬਰਾਂ ਲੈ ਲਈਏ ਤੇ ਪਹਿਲਾਂ ਸਾਊਥ ਦੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਅੱਜ ਆਖਿਆ ਕਿ ਸਨਾਤਨ ਧਰਮ ਵਿਰੁੱਧ ਕੀਤੀ ਗਈ ਟਿੱਪਣੀ ਜਿਹੜੀ ਤਾਮਿਲਨਾਡੂ ਦੇ ਡਿਪਟੀ CM ਹੈ ਉਹਨਾਂ ਦੇ ਵੱਲੋਂ, ਉਹਨਾਂ ਤੇ ਕਹਿੰਦੇ ਕੋਈ ਸਾਡੀ ਇਜਾਜ਼ਤ ਤੋਂ ਬਿਨਾਂ FIR ਨਹੀਂ ਦਰਜ ਕੀਤੀ ਜਾ ਸਕਦੀ। ਇਹ ਕਿਹੜੀ ਟਿੱਪਣੀ ਕੀਤੀ ਗਈ ਸੀ ਉਹਨਾਂ ਦੇ ਵੱਲੋਂ? ਦੇਖੋ, ਸਾਲ 2023 ਦੀ ਗੱਲ ਹੈ। ਉੱਥੋਂ ਦੇ ਜਿਹੜੇ ਡਿਪਟੀ CM ਹੈਗੇ ਉਦੈਨਿਧੀ, ਜਿਹੜੇ ਕਿ MK ਸਟਾਲਿਨ ਹੋਣਾ ਦੇ ਪੁੱਤਰ ਹੀ ਨੇ, ਉਹਨਾਂ ਨੇ ਇੱਕ ਟਿੱਪਣੀ ਕਰਦਿਆਂ ਕਿਹਾ ਸੀਗਾ ਤੇ ਕਿ ਸਨਾਤਨ ਚ ਕਾਸਟਿਜ਼ਮ ਬਾਰੇ ਇੱਕ ਦੋ ਚੀਜ਼ਾਂ ਹੋਰ ਬੋਲੀਆਂ ਸੀ, ਔਰਤਾਂ ਬਾਰੇ ਤੇ ਜਿਹੜਾ ਅਸਮਾਨਤਾ ਦਾ ਜ਼ਿਕਰ ਹੈ ਸਨਾਤਨ ਦੇ ਵਿੱਚ, ਉਸ ਗਿਆਨ ਬਾਰੇ ਉਹਨਾਂ ਨੇ ਕਿਹਾ ਸੀਗਾ। ਤੇ ਉਹਨਾਂ ਨੇ ਉਹਦੀ ਤੁਲਨਾ ਕਰੋਨਾ, ਮਲੇਰੀਆ, ਡੇਂਗੂ ਨਾਲ ਕੀਤੀ ਸੀਗੀ ਸਨਾਤਨ ਧਰਮ ਦੀ। ਇਸ ਕਰਕੇ ਉਹਨਾਂ ਤੇ ਉਹ FIR ਦਰਜ ਕਰਾਈ ਗਈ ਸੀ। ਹਿੰਦੀ ਬੈਲਟ 'ਚ FIR ਦਰਜ ਕਰਾਈ ਗਈ ਸੀ। ਉਦੋਂ ਇੰਡੀਆ ਬਲੋਕ ਨਵਾਂ ਬਣਿਆ ਸੀਗਾ ਤੇ DMK ਦੀ ਸਟਾਲਿਨ ਹੋਣਾ ਦੀ ਪਾਰਟੀ ਹੈ, ਉਹ ਇੰਡੀਆ ਬਲੋਕ 'ਚ ਸੀਗੀ। ਉਸ ਟਾਈਮ ਇੰਡੀਆ ਬਲੋਕ ਤੇ ਵੀ ਸਵਾਲ ਉੱਠੇ ਸੀ ਕਿ ਇਹਨਾਂ ਦੇ ਵਿੱਚ ਏਦਾਂ ਦੇ ਲੋਕ ਵੀ ਹੈਗੇ ਆ ਜਿਹੜੇ ਕਿ ਐਂਟੀ ਸਨਾਤਨ ਟਿੱਪਣੀਆਂ ਕਰਦੇ ਨੇ। ਤੇ ਪਰ ਉੱਥੇ ਤਮਿਲਨਾਡੂ 'ਚ ਆਪਾਂ ਨੂੰ ਪਤਾ ਕਿ ਪੂਰੀ ਪਰੰਪਰਾ ਰਹੀ ਹੈ ਸਾਊਥ ਇੰਡੀਆ ਦੇ ਵਿੱਚ, ਜਿਵੇਂ ਪੇਰੀਆਰ ਹੋਏ, ਕਰੁਣਾਨਿਧੀ ਹੋਣੀ ਹੋਏ, ਤੇ ਇਹ ਸਾਰੇ ਉਦਾਂ ਦੇ ਲੋਕ ਰਹੇ ਆ ਜਿਨ੍ਹਾਂ ਨੇ ਹਮੇਸ਼ਾ ਤੋਂ ਕਿਤੇ ਨਾ ਕਿਤੇ ਜਿਹੜਾ ਹਿੰਦੂ ਗ੍ਰੰਥਾਂ ਦੇ ਵਿੱਚ ਜਿਹੜੀ ਅਸਮਾਨਤਾ ਹੈਗੀ ਆ ਮਹਿਲਾਵਾਂ ਪ੍ਰਤੀ, ਆ ਜਿਹੜੀ ਤਥਾਕਥਿਤ ਤੌਰ ਤੇ ਜਿਹਨੂੰ ਨੀਚੀ ਜਾਤੀ ਕਿਹਾ ਜਾਂਦਾ ਹੈ, ਉਹਨਾਂ ਪ੍ਰਤੀ ਜਿਹੜੀ ਅਸਮਾਨਤਾ ਹੈ, ਉਹਨਾਂ ਨੂੰ ਜਿਸ ਹਿਸਾਬ ਨਾਲ ਹੇਟ ਨਾਲ ਦੇਖਿਆ ਜਾਂਦਾ ਹੈ, ਉਹਦੇ ਖਿਲਾਫ ਸਾਊਥ ਇੰਡੀਆ ਦੇ ਲੋਕ ਹਮੇਸ਼ਾ ਹੀ ਰਹੇ ਨੇ। ਤੇ ਬਾਅਦ ਚ ਦਇਆਨਿਧੀ ਹੋਰਾਂ ਨੇ ਉਦੈਨਿਧੀ ਹੋਰਾਂ ਨੇ ਆਪਣਾ ਡਿਫੈਂਸ ਕਰਤਾ ਸੀਗਾ, ਪੇਸ਼ ਕੀਤਾ ਸੀਗਾ ਕਿ ਇਹ ਤਾਂ ਸਾਰੇ ਜਿਹੜੇ ਮੈਂ ਗੱਲਾਂ ਬੋਲ ਰਿਹਾ ਸੀਗਾ, ਇਹ ਤਾਂ ਜਿਹੜੇ ਸਾਡੇ ਪਹਿਲਾਂ ਦੇ ਜਿਹੜੇ ਆਗੂ ਰਹੇ ਨੇ ਉਹ ਬੋਲਦੇ ਰਹੇ ਨੇ। ਪੇਰੀਆਰ ਹੋਣੀ, ਜਿਵੇਂ ਨਾਰਥ ਇੰਡੀਆ ਦੇ ਵਿੱਚ ਜਿਸ ਹਿਸਾਬ ਨਾਲ ਅੰਬੇਡਕਰ ਸਾਹਿਬ ਦੀ ਮਾਨਤਾ ਹੈਗੀ ਆ, ਪੇਰੀਆਰ ਸਾਹਿਬ ਦੀ ਬਹੁਤ ਵੱਡੀ ਮਾਨਤਾ ਸਾਊਥ ਇੰਡੀਆ ਦੇ ਵਿੱਚ ਹੈ। ਪੇਰੀਆਰ ਸਾਹਿਬ ਹੋਰਾਂ ਨੇ ਬੋਲਿਆ ਹੋਇਆਗਾ, ਉਹਨਾਂ ਦੇ ਸੀਨੀਅਰ ਲੀਡਰ ਰਹੇ ਅੰਨਾਦੁਰਾਈ ਜੀ, ਕਰੁਣਾਨਿਧੀ ਜੀ, ਉਹ ਵੀ ਇਹ ਸਾਰੀਆਂ ਗੱਲਾਂ ਕਹਿੰਦੇ ਰਹੇ ਹੈ ਕਿ ਜਿਹੜਾ ਸਨਾਤਨ ਹੈ ਉਹ ਇਕੁਐਲਿਟੀ ਤੇ ਬੇਸ ਨਹੀਂ ਹੈਗਾ। ਉਹਦੇ 'ਚ ਮਹਿਲਾਵਾਂ ਨੂੰ, ਸ਼ੂਦਰਾਂ ਨੂੰ, ਦਲਿਤਾਂ ਨੂੰ, ਉਹ ਧਰਮਾਂ ਨੂੰ, ਉਹ ਜਿਹੜੇ ਧਾਰਮਿਕ ਗ੍ਰੰਥ ਹੈਗੇ ਆ ਉਹ ਵੀ ਪੜ੍ਹਨ ਦੀ ਇਜਾਜ਼ਤ ਨਹੀਂ ਹੈ, ਨਾ ਪੜ੍ਹਨ ਦੀ ਇਜਾਜ਼ਤ ਹੈ, ਤੇ ਉਹਨਾਂ ਨੂੰ ਤਾੜਨ ਦੇ ਅਧਿਕਾਰੀ ਦੱਸਿਆ ਗਿਆ ਹੈਗਾ। ਯਾਨੀ ਕਿ ਉਹਨਾਂ ਤੇ ਅਤਿਆਚਾਰ ਕਰਨ ਦਾ ਜਿਹੜਾ ਉਹ ਉੱਚੀ ਜਾਤੀ ਜਾਂ ਸਵਰਨ ਲੋਕ ਹੈਗੇ ਆ ਜਾਂ ਮਰਦਾਂ ਨੂੰ, ਔਰਤਾਂ ਤੇ ਅਤਿਆਚਾਰ ਕਰਨ ਦੇ ਛੋਟ ਦਿੱਤੀ ਗਈ ਹੈਗੀ ਆ। ਇਸ ਕਿਸਮ ਦਾ ਕ੍ਰਿਟਿਸਿਜ਼ਮ ਪਹਿਲਾਂ ਵੀ ਸਾਊਥ ਇੰਡੀਆ ਦੇ ਵਿੱਚ ਰਿਹਾ ਹੈਗਾ ਤੇ ਮੈਨੂੰ ਲੱਗਦਾ ਕਿ ਉਹਦੇ ਇਸੇ ਵਜ੍ਹਾ ਨਾਲ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ। ਉਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ 2023 ਦੇ ਵਿੱਚ ਹੀ, 20 ਸਤੰਬਰ ਦੇ ਨੇੜੇ ਤੇੜੇ ਦੀ ਗੱਲ ਹੈ। ਉਦੋਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਸਾਰਾ ਕੁਝ ਬਖਿਆ ਸੀਗਾ ਤਮਿਲਨਾਡੂ ਵਾਲਿਆਂ ਨੂੰ। ਹੁਣ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਰੇਆਮ ਹੀ ਜਿਸ ਹਿਸਾਬ ਨਾਲ ਘੇਰਿਆ ਜਾ ਰਿਹਾਗਾ, ਤੇ ਇਹ ਉਹ ਮਾਮਲਾ ਰਿਹਾਗਾ ਜੀ। ਸੋ ਇਸੇ ਦੇ ਨਾਲ ਤਾਮਿਲਨਾਡੂ ਨਾਲ ਹੀ ਜੁੜਦੀ ਇੱਕ ਅਗਲੀ ਖਬਰ ਹੈ। ਉੱਥੇ ਭਾਜਪਾ ਜਿਹੜੀ ਹੈ ਤਾਮਿਲਨਾਡੂ ਦੀ, ਉਹਨਾਂ ਨੇ ਹਸਤਾਖਰ ਕਰਾਉਣ ਦਾ ਇੱਕ ਕੈਂਪੇਨ ਸ਼ੁਰੂ ਕੀਤਾ ਜਿਸ ਦੇ ਵਿੱਚ ਉਹ ਦਸਤਖਤ ਕਰਾ ਰਹੇ ਨੇ। ਟਰਾਈ ਲੈਂਗੁਏਜ ਇਹ ਕੈਂਪੇਨ ਜਿਹੜਾ ਚਲਾ ਰਹੇ ਨੇ ਉਹਨੂੰ ਲੈ ਕੇ, ਤੇ ਕੁਝ ਹੋਰ ਵੀ ਕਹਿ ਰਹੇ ਨੇ ਇਹਨਾਂ ਦੇ ਅਧਿਆਕਸ਼। ਕੀ ਹੈ ਜੀ ਪੂਰੀ ਖਬਰ? ਦੇਖੋ, ਤਾਮਿਲਨਾਡੂ ਦੇ ਵਿੱਚ BJP ਦੇ ਜਿਹੜੇ ਅਧਿਆਕਸ਼ ਨੇ ਉਹ ਫੋਰਮਰ IPS ਰਹੇ ਨੇ। ਪਹਿਲਾਂ ਉਹ IPS ਹੁੰਦੇ ਸੀਗੇ। ਅੰਨਾਮਲਾਈ ਉਹਨਾਂ ਦਾ ਨਾਂ ਹੈਗਾ। ਅੰਨਾਮਲਾਈ ਇਸ ਵਾਰ ਵੀ ਬਹੁਤ ਵੱਡੇ ਦਾਅਵੇ ਕਰ ਰਹੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਕਿ ਉਹ ਤਾਮਿਲਨਾਡੂ ਦੇ ਵਿੱਚ BJP ਨੂੰ ਸੀਟਾਂ ਦਵਾ ਦੇਣਗੇ, ਲੇਕਿਨ ਏਦਾਂ ਦਾ ਕੁਝ ਨਹੀਂ ਹੋਇਆ। ਇਹ ਇਸ ਕਿਸਮ ਦੀ ਗੱਲ ਹੈ ਕਿ ਮੰਨ ਲਓ ਕਿਸੇ ਫਾਰਮਰ IPS ਨੂੰ ਪੰਜਾਬ ਦੇ ਵਿੱਚ ਕੋਈ ਮੰਨ ਲਓ ਟੈਂਸ ਮਾਹੌਲ ਹੋਵੇ, ਉਸ ਟਾਈਮ BJP ਆਪਣਾ ਚੀਫ ਲਗਾ ਦੇਵੇ ਤੇ ਫਿਰ ਉਹ ਕਹੇ ਕਿ ਮੈਂ BJP ਦੀਆਂ ਪਾਲਿਸੀਜ਼ ਲਾਗੂ ਕਰਾਂਗਾ ਪੰਜਾਬ 'ਚ। ਇਹ ਉਸ ਕਿਸਮ ਦੀ ਗੱਲ ਹੈ। ਹਾਲਾਂਕਿ ਜਿਹੜੇ ਅੰਨਾਮਲਾਈ ਹੈਗੇ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਵੀ ਲਗਾਤਾਰ ਸ਼ੱਕ ਰਿਹਾ ਹੈਗਾ। ਜਿਹੜੇ ਤਾਮਿਲ ਲੋਕ ਹੈਗੇ ਉਹ ਲਗਾਤਾਰ ਕਹਿੰਦੇ ਰਹੇ ਹੈ ਕਿ ਇਹਨੂੰ ਏਜੰਸੀਆਂ ਨੇ ਇੱਥੇ ਭੇਜਿਆਗਾ। ਤੇ ਇੱਕ ਤਾਂ ਉਹ ਗੱਲ ਕਿ ਉਹਦੀ ਕ੍ਰੈਡੀਬਿਲਿਟੀ ਕਿੰਨੀ ਹੈ, 2-2.5% ਉਹਨਾਂ ਨੂੰ ਵੋਟ ਮਿਲਦੇ ਰਹੇ ਹੈ BJP ਨੂੰ ਤਾਮਿਲਨਾਡੂ ਦੇ ਵਿੱਚ, ਤਾਂ ਐਡੀ ਵੱਡੀ ਕੋਈ ਫੋਰਸ ਵੀ ਨਹੀਂ ਹੈ। ਸਿਗਨੇਚਰ ਕੰਪੇਨ ਕਰਾ ਵੀ ਲੈਣਗੇ, ਕੀ ਖੱਟਣਗੇ, ਨਾ ਉਹਨਾਂ ਨੂੰ ਕੋਈ ਉੱਥੇ ਪੁੱਛਦਾ ਹੈਗਾ। ਪਰ ਕਿਤੇ ਨਾ ਕਿਤੇ ਇੱਕ ਉਹ ਡਾਇਲੋਗ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ
ਜਿਹੜਾ ਸਾਰਾ ਟ੍ਰਾਈ ਲੈਂਗੁਏਜ ਫਾਰਮੂਲਾ ਹੈਗਾ, ਜਿਹੜਾ ਹਿੰਦੀ ਪੜ੍ਹਾਉਣ ਵਾਲਾ ਜਿਹੜਾ ਸਾਰਾ ਡਾਇਲੋਗ ਹੈਗਾ, ਉਹ ਕਿਉਂ ਜ਼ਰੂਰੀ ਹੈਗਾ, ਉਸਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਅਨਾਮਲਾਈ ਹੋਰੀ ਕਰ ਰਹੇ ਨੇ, ਪਰ ਉਹ ਹੋਣਾ ਨਹੀਂ। ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਿਆ ਹਾਂ, ਤਾਮਿਲਨਾਡੂ ਦੇ ਵਿੱਚ ਹਿੰਦੀ ਦਾ ਕੋਈ ਸਕੋਪ ਨਹੀਂ ਹੈ। ਉਹ ਮੈਂ ਇੱਕ ਬੁਲੇਟਿਨ 'ਚ ਪਹਿਲਾਂ ਵੀ 7-8 ਮਿੰਟ ਦਾ ਪੂਰਾ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਦਾ ਹਿਸਟੋਰੀਕਲ ਰੈਜ਼ਿਸਟੈਂਸ ਵੀ ਰਿਹਾ, ਸਾਰਾ ਕੁਛ ਹੈਗਾ। ਤੇ ਉਹਨਾਂ ਦਾ ਇੱਕ ਜੀ ਜੀ ਜਿਹੜਾ ਡਾਇਲੋਗ ਹੈ ਕਿ ਜੇ ਸਾਨੂੰ ਦੂਜੇ ਸੂਬਿਆਂ ਨਾਲ ਜੇ ਇੰਟਰੈਕਸ਼ਨ ਕਰਨੀ ਹੈਗੀ ਆ ਤੇ ਅਸੀਂ ਉਹ ਅੰਗਰੇਜ਼ੀ ਨਾਲ ਕਰਾਂਗੇ। ਅੰਗਰੇਜ਼ੀ ਨਾਲ ਤਾਂ ਅਸੀਂ ਦੂਜੇ ਸੂਬਿਆਂ ਹੀ ਕਿਉਂ, ਦੂਜੇ ਮੁਲਕਾਂ ਨਾਲ ਵੀ ਇੰਟਰੈਕਸ਼ਨ ਕਰ ਸਕਦੇ ਹਾਂ। ਜੀ ਤੇ ਜੀ ਉਹਨਾਂ ਨੇ ਉਸ ਟਾਈਮ ਵੀ ਤਾਮਿਲਨਾਡੂ ਵਾਲਿਆਂ ਨੇ ਉਹ ਜਿਹੜਾ ਬਿੱਲੀ ਦੇ ਬੱਚਿਆਂ ਵਾਲਾ ਜਿਹੜਾ ਇੱਕ ਪੂਰਾ ਡਾਇਲੋਗ ਦਿੱਤਾ ਸੀਗਾ, ਪੂਰਾ ਇੱਕ ਨੁਕਤਾ ਕਿਹਾ ਸੀਗਾ ਕਿ ਇੱਕ ਦੀਵਾਰ ਹੈਗੀ ਆ, ਉਹਦੇ 'ਚ ਉਹ ਬਿੱਲੀ ਦੇ ਇਹ ਕਿਹਾ ਜਾ ਰਿਹਾ ਹੈਗਾ ਕਿ ਬਿੱਲੀ ਇੱਧਰ ਹੈ ਤੇ ਬਿੱਲੀ ਦੇ ਦੋ ਬੱਚੇ ਬਿੱਲੀ ਦੇ ਉੱਧਰ ਹੈਗੇ ਆ, ਹੂੰ ਤੇ ਕਹਿੰਦੇ ਕਿ ਬੱਚੇ ਇੱਧਰ ਆਣੇ ਨੇ ਤੇ ਤੁਸੀਂ ਦੀਵਾਰ 'ਚ, ਕਿਉਂਕਿ ਦੋ ਬੱਚੇ ਨੇ ਇਸ ਕਰਕੇ ਦੋ ਛੇਦ ਕਰੋ। ਉਹ ਕਹਿੰਦੇ ਕਿ ਦੋ ਛੇਦ ਕਿਉਂ ਕਰਾਂਗੇ ਦੀਵਾਰ 'ਚ, ਅਸੀਂ ਇੱਕ ਹੂੰ ਛੇਦ ਕਰਾਂਗੇ ਤਾਂ ਕਿ ਉਸ ਇੱਕ ਛੇਦ ਤੋਂ ਹੀ ਦੋਵੇਂ ਬੱਚੇ ਅੰਦਰ ਆ ਜਾਣ। ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਜੇ ਸਾਨੂੰ ਸੂਬਿਆਂ ਨਾਲ ਇੰਟਰੈਕਸ਼ਨ ਵੀ ਕਰਨੀ ਹੈ ਤੇ ਅਸੀਂ ਤਾਂ ਦੂਜੇ ਮੁਲਕਾਂ ਨਾਲ ਵੀ ਇੰਟਰੈਕਸ਼ਨ ਕਰਨੀ ਹੈ, ਤੇ ਫਿਰ ਅਸੀਂ ਜੀ ਇੱਕ ਹੀ ਜੇ ਸਾਡਾ ਇੱਕੋ ਲੈਂਗੁਏਜ ਨਾਲ ਸਰਦਾ ਹੈਗਾ ਤੇ ਅਸੀਂ ਉਹਦੇ ਨਾਲ ਹੀ ਸਾਰ ਲਵਾਂਗੇ। ਸਾਨੂੰ ਦੋ ਲੈਂਗੁਏਜਿਸ ਦੀ ਕੀ ਲੋੜ ਹੈ? ਅਸੀਂ ਜੀ ਜਿਹੜੇ ਮੁਲਕ ਦੇ ਬਾਕੀ ਸੂਬੇ ਹੈਗੇ ਆ ਉਹਨਾਂ ਨਾਲ ਕਿਸੇ ਹੋਰ ਲੈਂਗੁਏਜ 'ਚ ਗੱਲ ਕਰੀਏ ਤੇ ਬਾਕੀ ਦੁਨੀਆ ਭਰ ਦੇ ਜਿਹੜੇ ਮੁਲਕ ਨੇ ਉਹਨਾਂ ਨਾਲ ਕਿਸੇ ਹੋਰ ਲੈਂਗੁਏਜ 'ਚ ਗੱਲ ਕਰੀਏ, ਇਹ ਤਾਂ ਫਿਰ ਕੋਈ ਫਾਇਦਾ ਹੈ ਨਹੀਂ। ਕਹਿੰਦੇ ਕਿ ਜੇ ਸਾਡਾ ਅੰਗਰੇਜ਼ੀ ਨਾਲ ਸਰਦਾ ਤਾਂ ਅੰਗਰੇਜ਼ੀ ਨਾਲ ਸਾਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਦੋ ਹੀ ਭਾਸ਼ਾਵਾਂ ਪੜ੍ਹਾਵਾਂਗੇ ਤੇ ਦੋਵਾਂ ਨੂੰ ਚੰਗੇ ਤਰੀਕੇ ਨਾਲ ਪੜ੍ਹਾਵਾਂਗੇ, ਤਾਮਿਲ ਅਤੇ ਅੰਗਰੇਜ਼ੀ। ਤੇ ਉਹਨਾਂ ਨੇ ਹੂੰ ਜਸਟਿਸ ਵੀ ਕੀਤਾ। ਉੱਥੇ ਤੁਸੀਂ ਦੇਖੋ ਤਾਮਿਲ ਲਿਟਰੇਚਰ ਤੇ ਤਾਮਿਲ ਲੈਂਗੁਏਜ ਕਿਤਨੀ ਉੱਥੇ ਫਲ ਫੁੱਲ ਰਹੀ ਹੈਗੀ ਆ, ਤੇ ਅੰਗਰੇਜ਼ੀ ਵੀ ਸਾਊਥ ਇੰਡੀਆ ਵਾਲੇ ਕਿਤੇ ਨਾ ਕਿਤੇ ਨਾਰਥ ਇੰਡੀਆ ਵਾਲਿਆਂ ਤੋਂ ਬਹੁਤ ਜ਼ਿਆਦਾ ਜਾਣਦੇ ਆ। ਉਹ ਤੁਸੀਂ ਜੀ ਉਹਨਾਂ ਦੀ ਅੰਗਰੇਜ਼ੀ ਸੁਣਦੇ ਹੀ ਹੋ ਕਿਵੇਂ ਫਲੂਐਂਟਲੀ ਬੋਲਦੇ ਨੇ, ਜਦਕਿ ਨਾਰਥ ਇੰਡੀਆ ਦੇ ਲੋਕ ਅਟਕ ਜਾਂਦੇ ਨੇ, ਅੰਗਰੇਜ਼ੀ 'ਚ ਇੱਕ ਲੈਟਰ ਤੱਕ ਵੀ ਨਹੀਂ ਲਿਖ ਪਾਉਂਦੇ। ਤੇ ਇਹ ਗੱਲ ਮੈਨੂੰ ਲੱਗਦਾ ਕਿ ਬਹੁਤ ਇਮਾਨਦਾਰੀ ਨਾਲ ਉਹਨਾਂ ਨੇ ਅੰਗਰੇਜ਼ੀ ਵੀ ਸਿਖਾਈ, ਤਾਮਿਲ ਵੀ ਸਿਖਾਈ, ਤੇ ਦੋਵਾਂ ਭਾਸ਼ਾਵਾਂ ਨਾਲ ਜੇ ਅਗਲੇ ਦਾ ਕੰਮ ਚੱਲ ਰਿਹਾ ਹੈਗਾ ਤੇ ਤੁਸੀਂ ਉਹਨਾਂ ਤੇ ਤੀਜੀ ਭਾਸ਼ਾ ਜ਼ਬਰਦਸਤੀ ਨਹੀਂ ਥੋਪ ਸਕਦੇ, ਤੁਸੀਂ ਇਹ ਵੀ ਸਿੱਖੋ। ਉਹ ਤੁਸੀਂ ਜੀ ਦੀਵਾਰ 'ਚ ਉਹ ਸਾਫ਼ ਹੈ ਉਹਨਾਂ ਦਾ, ਜੇ ਦੋ ਬੱਚੇ ਬਿੱਲੀ ਦੇ ਦੋ ਬੱਚਿਆਂ ਨੇ ਅੰਦਰ ਆਣਾ ਹੈਗਾ ਤੇ ਅਸੀਂ ਇੱਕ ਹੀ ਛੇਦ ਕਰਾਂਗੇ, ਇੱਕ ਛੇਦ ਤੇ ਤੋਂ ਹੀ ਦੋਵੇਂ ਬੱਚੇ ਆ ਜਾਣਗੇ। ਸਾਨੂੰ ਜੀ ਦੀਵਾਰ 'ਚ ਦੋ ਛੇਦ ਕਰਨ ਦੀ ਲੋੜ ਨਹੀਂ। ਇੱਕ ਛੇਦ ਨੂੰ ਇੰਨਾ ਵੱਡਾ ਕਰ ਲੈਣਗੇ ਕਿ ਆਰਾਮ ਨਾਲ ਦੋਨੋਂ ਅੰਦਰ ਆ ਸਕਣ। ਗੱਲ ਤਾਂ ਇਹ ਹੈ ਨਾ, ਪਰ ਬਾਕੀ ਭਾਜਪਾ ਵਾਲਿਆਂ ਦੀ ਵੀ ਇਹੀ ਗੱਲ ਹੈ। ਉਹਨਾਂ ਨੇ ਹਰੇਕ ਸੂਬੇ ਦੇ ਵਿੱਚ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ, ਉਹਨਾਂ ਨੇ ਫਾਨਾ ਅੜਾਈ ਰੱਖਣਾ ਕਿਸੇ ਨਾ ਕਿਸੇ ਤਰੀਕੇ। ਜਿਹੜੀ ਮੀਟਿੰਗ ਇਹਨਾਂ ਦੇ ਵੱਲੋਂ ਬੀਤੇ ਦਿਨ ਕੀਤੀ ਗਈ ਹੈ ਇਸੇ ਗੱਲ ਨੂੰ ਲੈ ਕੇ, ਜਾਂ ਜਿਹੜੀ ਦੁਬਾਰਾ ਤੋਂ ਸੀਟਾਂ ਦੀ ਵੰਡ ਹੋਣੀ ਹੈ ਉਹਨੂੰ ਲੈ ਕੇ, ਉੱਥੇ ਤਾਂ ਇਹ ਵੀ ਸੁਣਿਆ ਗਿਆ ਕਿ ਭਾਜਪਾ ਦੇ ਵੀ ਜਿਹੜੇ ਲੋਕ ਸੀ ਉਹ ਵੀ ਉੱਥੇ ਪਹੁੰਚੇ ਨੇ, ਜਿਹੜੇ ਇਹਨਾਂ ਨੂੰ ਸਮਰਥਨ ਕਰਦੇ ਨੇ ਉਹ ਵੀ ਲੋਕ ਗਏ ਹੋਏ ਸੀ। ਇਹ ਸੱਚ ਹੈ ਜੀ? ਦੇਖੋ, ਇਹ ਚੀਜ਼ ਤਾਂ ਹੈਗੀ ਆ। ਹਾਲਾਂਕਿ ਕਈ ਬੀਜੇਪੀ ਦੇ ਲੋਕਾਂ ਨੇ ਪਾਰਟੀ ਛੱਡੀ ਵੀ ਹੈ ਇਹਨਾਂ ਚੀਜ਼ਾਂ ਤੇ ਇਤਰਾਜ਼ ਕਰਕੇ। ਇਹ ਜੀ ਚੀਜ਼ਾਂ ਹੈਗੀਆਂ ਖਾਸੀ ਇਹਦੇ 'ਚ, ਕੰਪਲੈਕਸਿਟੀ ਖਾਸੀ ਇਹਦੇ 'ਚ, ਮਤਲਬ ਜੀ ਇਹ ਏਡੀ ਸਿੱਧੀ ਗੱਲ ਨਹੀਂ। ਅੱਗੇ ਚੱਲੀਏ ਤਾਂ ਤ੍ਰਿੰਦਰ ਸ਼ਾਸਤਰੀ ਦੀ ਗੱਲ ਕਰੀਏ। ਆਪਣੇ ਵਿਵਾਦਿਤ ਟਿੱਪਣੀਆਂ ਕਾਰਨ ਅਕਸਰ ਉਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਤੇ ਹੁਣ ਇੱਕ ਵਾਰ ਮੁੜ ਤੋਂ ਉਹਨੇ ਕਥਾ ਕਰਦਿਆਂ ਹੋਇਆਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹੈ। ਕਹਿੰਦਾ ਕਿ ਬਿਹਾਰ 'ਚ ਸਭ ਤੋਂ ਪਹਿਲਾਂ ਇਹ ਮੰਗ ਉੱਠੀ ਸੀ। ਮੰਗ ਕਿਤੇ ਵੀ ਉੱਠੀ ਹੋਵੇ, ਪਰ ਜਦੋਂ ਏਦਾਂ ਰਾਸ਼ਟਰ ਕੋਈ ਹੋਰ ਮੰਗਦਾ ਹੈ ਤਾਂ ਉਹਦੇ ਤੇ ਤਾਂ ਝੱਟ ਦੇਣੀ ਕਾਰਵਾਈ ਕਰਕੇ ਜੇਲ੍ਹਾਂ ਤੱਕ ਗੱਲ ਚਲੇ ਜਾਂਦੀ ਹੈ। ਪਰ ਇਹ ਜਨਾਬ ਹੁਣੀ ਕਿਤੇ ਵੀ ਹੋਣ, ਦੇਸ਼ ਦੇ ਕਿਸੇ ਵੀ ਸੂਬੇ 'ਚ ਇਹ ਗੱਲ ਕਰਨੋਂ ਨਹੀਂ ਟਲਦੇ। ਕੀ ਕਿਹਾ ਹੁਣ ਉਹਨਾਂ ਨੇ? ਪੂਰਾ ਦੇਖੋ, ਇਹ ਉਹ ਧਰਿੰਦਰ ਸ਼ਾਸਤਰੀ ਹੈਗਾ ਜਿਹਨੇ ਹੁਣ ਪਿੱਛੇ ਆਪਣਾ ਇੱਕ ਆਸ਼ਰਮ ਦੇ ਵਿੱਚ ਕੁਝ ਮਾੜਾ ਮੋਟਾ ਕੀਤਾ ਸੀ, ਹਸਪਤਾਲ ਵਗੈਰਾ ਖੋਲੇ ਸੀਗੇ, ਉੱਥੇ ਨਰਿੰਦਰ ਮੋਦੀ ਗਏ ਹੋਏ ਸੀ ਤੇ ਉਹਨਾਂ ਦੀ ਤਾਰੀਫ ਮੰਚ ਤੋਂ ਕਰ ਰਹੇ ਸੀ। ਤੇ ਇਹ ਉਹੀ ਧਰਿੰਦਰ ਸ਼ਾਸਤਰੀ ਹੈ ਜਿਹੜਾ ਲਗਾਤਾਰ ਪਖੰਡਵਾਦ ਵੀ ਫੈਲਾਉਂਦਾ ਹੈ। ਤੇ ਕਿਉਂਕਿ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਉਹ ਤਾਂ ਇਹ ਕਹਿੰਦਾ ਕਿ ਅਸੀਂ ਸਾਇੰਟੀਫਿਕ ਟੈਂਪਰਾਮੈਂਟ ਵੱਲ ਵਧਣਾ ਹੈ, ਪਰ ਇਸ ਕਿਸਮ ਦੇ ਲੋਕ ਇੰਡੀਆ ਨੂੰ ਸਾਇੰਟੀਫਿਕ ਟੈਂਪਰਾਮੈਂਟ ਵੱਲ ਵਧਣ ਦੀ ਬਜਾਏ ਪਖੰਡਵਾਦ ਪਿੱਛੇ ਲਾਉਂਦੇ ਨੇ। ਤੇ ਇਹ ਉਹੀ ਧਰਿੰਦਰ ਸ਼ਾਸਤਰੀ ਹੈ ਜਿਹੜਾ ਲਗਾਤਾਰ ਹਿੰਦੂਤਵ ਦੀ ਗੱਲ ਕਰਦਾ ਹੈਗਾ ਤੇ ਇੰਡੀਆ ਨੂੰ ਸੈਕੂਲਰ ਮੁਲਕ ਦੀ ਬਜਾਏ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਹੈਗਾ, ਤੇ ਇਹਦੀ ਗ੍ਰਿਫਤਾਰੀ ਨਹੀਂ ਹੁੰਦੀ। ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ। ਬਾਕੀ ਦੀ ਜੇ ਕੋਈ ਮਾਈਨੋਰਿਟੀ ਤੋਂ ਕੋਈ ਬੰਦਾ ਉੱਠ ਕੇ ਕਹਿ ਦੇਵੇ ਕਿ ਅਸੀਂ ਰਿਲੀਜਨ ਦੇ ਆਧਾਰ ਤੇ ਅਸੀਂ ਆਪਣੇ ਸੂਬੇ ਨੂੰ ਮੁਲਕ ਬਣਾਉਣਾ ਹੈਗਾ, ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ। ਤੇ ਆਪਾਂ ਨੂੰ ਪਤਾ ਹੀ ਹੈ ਕਿੰਨੇ ਲੋਕ ਡਿਟੇਨ ਨੇ, ਕਿੰਨੇ ਲੋਕਾਂ ਨੂੰ ਇਲੀਗਲ ਡਿਟੈਂਸ਼ਨ ਉਹਨਾਂ ਦੀ 10-10 15-15 ਸਾਲ ਦੀ ਹੋ ਗਈ ਹੈਗੀ ਆ। ਉਹ ਸਾਰੀ ਆਪਾਂ ਨੂੰ ਪਤਾ ਹੀ ਹੈ। ਜਦਕਿ ਆਪਣਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਇਹ ਫੈਸਲਾ ਇਹ
ਪੂਰੀ ਛੋਟ ਦਿੰਦਾ ਹੈ ਕਿ ਕੋਈ ਵੀ ਆਪਣੀ ਪੋਲੀਟੀਕਲ ਗੱਲ ਕਰ ਸਕਦਾ ਹੈਗਾ, ਲੇਕਿਨ ਪੋਲੀਟੀਕਲ ਪ੍ਰਿਜ਼ਨਰਸ ਤੁਸੀਂ ਦੇਖੋਗੇ ਤਾਂ ਜ਼ਿਆਦਾਤਰ ਮਾਈਨੋਰਿਟੀਜ਼ ਗਰੁੱਪ ਤੋਂ ਹੈਗੇ ਆ। ਮਤਲਬ ਦਰਿੰਦਰ ਸ਼ਾਸਤਰੀ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਹੋਊਗੀ ਕਿਉਂਕਿ ਉਹਦੀ ਉਹ ਜਿਹੜੇ ਧਰਮ ਤੋਂ ਆਉਂਦਾ ਹੈਗਾ ਉਹਦੀ ਗਿਣਤੀ ਵੱਧ ਹੈ, ਤੇ ਜੇ ਉਹਦੀ ਗ੍ਰਿਫਤਾਰੀ ਕੀਤੀ ਜਾਊਗੀ ਤੇ ਉਹਦੇ ਧਰਮ ਵਾਲੇ ਰੌਲਾ ਪਾ ਲੈਣਗੇ, ਉਹਨਾਂ ਦੀ ਗਿਣਤੀ 80% ਹੈ, ਬਈ ਇੰਨਾ ਕੁ ਜੀ ਫਰਕ ਹੈ। ਤੇ ਮੈਨੂੰ ਲੱਗਦਾ ਕਿ ਤੇ ਇੱਕ ਬੀਜੇਪੀ ਦਾ ਜਿਹੜਾ ਏਜੰਡਾ ਹੈਗਾ ਹਿੰਦੂ ਰਾਸ਼ਟਰਵਾਦ ਦਾ, ਉਹਨੂੰ ਵੀ ਇਹ ਦਰਿੰਦਰ ਸ਼ਾਸਤਰੀ ਵਰਗੇ ਲੋਕ ਸ਼ੂਟ ਕਰਦੇ ਨੇ। ਇਸੇ ਕਰਕੇ ਨਰਿੰਦਰ ਮੋਦੀ ਉਹਦੇ ਆਸ਼ਰਮ ਦੇ ਵਿੱਚ ਜਾ ਕੇ ਉਹਦੇ ਮੰਚ ਤੇ ਖੜਾ ਹੋ ਕੇ ਉਹਦੀ ਤਾਰੀਫਾਂ ਕਰਦਾ ਹੈਗਾ। ਤੇ ਬਿਹਾਰ ਦੇ ਵਿੱਚ ਅਗਲਿਆਂ ਨੂੰ ਪੂਰੀ ਹੁਣ ਕਿਤੇ ਨਾ ਕਿਤੇ ਲੋੜ ਹੈਗੀ ਹੈ ਹਿੰਦੂਤਵ ਦੀ। ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਬਿਹਾਰ ਦੇ ਵਿੱਚ 90s ਦੇ ਵਿੱਚ ਮੰਡਲ ਕਮੰਡਲ ਵਾਲੀ ਜਿਹੜੀ ਪੋਲਿਟਿਕਸ ਚੱਲੀ, ਜਿਹਦੇ ਵਿੱਚ ਜਿਹੜਾ ਕਮੰਡਲ ਕਿਹਾ ਜਾਂਦਾ ਹੈਗਾ, ਜਿਹੜਾ ਹਿੰਦੂਤਵ ਦੀ ਪੋਲਿਟਿਕਸ ਹੈ, ਮੰਡਲ ਕਿਹਾ ਜਾਂਦਾ ਹੈਗਾ ਕਿ ਜਿਹੜੀ ਰਾਜਨੀਤੀ ਸੀਗੀ ਪਿਛੜੇ ਅਤੇ ਦਲਤਾਂ ਦੀ। ਤੇ ਲਾਲੂ ਯਾਦਵ ਹੋਰੀ, ਨਿਤੀਸ਼ ਕੁਮਾਰ ਵੀ ਉਸ ਟਾਈਮ ਤਾਂ ਇਹਨਾਂ ਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਇਹਨਾਂ ਨੇ ਬੀਜੇਪੀ ਦਾ ਬਿਹਾਰ ਦੇ ਵਿੱਚ ਰੱਥ ਰੋਕਿਆ, ਕਦੇ ਵੀ ਬੀਜੇਪੀ ਦੀ ਸਰਕਾਰ ਨਹੀਂ ਬਣਨ ਦਿੱਤੀ। ਹਾਲਾਂਕਿ ਜੀ ਅੱਜ ਦੇ ਟਾਈਮ ਜੇ ਉਹ ਸੋਸ਼ਲ ਜਸਟਿਸ ਦੇ ਵਾਰੀਅਰਸ ਦੇ ਵਿੱਚ ਗੱਲ ਕਰੀਏ ਤਾਂ ਨਿਤੀਸ਼ ਕੁਮਾਰ ਅੱਜ ਖੁਦ ਬੀਜੇਪੀ ਨਾਲ ਅਲਾਈਅੰਸ 'ਚ ਹੈਗੇ ਆ। ਲਾਲੂ ਯਾਦਵ ਦੀ ਚਲੋ ਕ੍ਰੈਡੀਬਿਲਿਟੀ ਇੰਟੈਕਟ ਰਹੀ, ਉਹਨਾਂ ਨੇ ਕਦੇ ਵੀ ਕਮਨਲ ਜਿਹੜਾ ਧੜਾ ਹੈਗਾ ਬੀਜੇਪੀ ਇਹਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ, ਪਰ ਨਿਤੀਸ਼ ਕੁਮਾਰ ਤਾਂ ਕਰ ਗਏ ਹੈਗੇ। ਹੁਣ ਇਹ ਦੁਬਾਰਾ ਤਾਂ ਦੇਖਣਾ ਪਊਗਾ ਕਿ 91 ਚ ਜਿਵੇਂ ਲਾਲੂ ਯਾਦਵ ਨੇ ਅਡਵਾਨੀ ਦੇ ਰੱਥ ਰੋਕਿਆ ਸੀਗਾ, ਜਿਹੜਾ ਉਹ ਲੈ ਕੇ ਨਿਕਲੇ ਸੀਗੇ, ਕਿ ਇਸ ਵਾਰ ਫਿਰ ਤੋਂ ਲਾਲੂ ਯਾਦਵ ਹੋਰੀ ਜਿਹੜਾ ਪੂਰਾ ਇੱਕ ਕਮਨਲ ਰੱਥ, ਜਿਹੜਾ ਸੰਪਰਦਾਇਕਤਾ ਦਾ ਜਿਹੜਾ ਰੱਥ ਚੱਲ ਰਿਹਾ ਪੂਰੇ ਮੁਲਕ 'ਚ, ਉਹਨੂੰ ਰੋਕ ਪਾਣਗੇ ਜਾਂ ਨਹੀਂ ਰੋਕ ਪਾਣਗੇ, ਇੱਕ ਵੱਡਾ ਕੁਐਸਚਨ ਹੈਗਾ। ਬਾਕੀ ਤਾਂ ਇੱਥੇ ਪੂਰਾ ਜਿਹੜਾ ਜ਼ੋਰ ਲੱਗਿਆ ਹੋਇਆ ਹੈਗਾ ਬੀਜੇਪੀ ਦਾ, ਤੇ ਬੀਜੇਪੀ ਦੇ ਇਸ ਕਿਸਮ ਦੇ ਜਿਹੜੇ ਚਮਚੇ ਹੈਗੇ ਆ ਬਾਗੇਸ਼ਵਰ ਬਾਬਾ ਵਰਗੇ, ਇਹਨਾਂ ਦਾ ਸਾਰਿਆਂ ਦਾ ਜ਼ੋਰ ਇਹ ਲੱਗਿਆ ਹੋਇਆ ਹੈਗਾ ਕਿ ਬਿਹਾਰ ਦੇ ਮਾਹੌਲ ਨੂੰ ਕਮਨਲਾਈਜ਼ ਕਰੀਏ ਤੇ ਹਿੰਦੂਆਂ ਦੀ ਵੋਟਾਂ ਲਈਏ। ਲਾਲੂ ਯਾਦਵ ਦੀ ਪਾਰਟੀ ਨੂੰ MY ਕਹਿ ਕੇ ਪੁਕਾਰ ਰਹੇ ਨੇ, M ਤੋਂ ਮੁਸਲਮਾਨ, Y ਤੋਂ ਯਾਦਵ ਕਹਿ ਰਹੇ ਕਿ ਤਾਂ ਮੁਸਲਮਾਨ ਯਾਦਵਾਂ ਦੀ ਪਾਰਟੀ ਹੈ, ਇਹਦੇ 'ਚ ਹੋਰ ਕੁਝ ਨਹੀਂ। ਤੇ ਮੈਨੂੰ ਲੱਗਦਾ ਕਿ ਉਹ ਇਸੇ ਕਰਕੇ ਜਿਹੜਾ ਬਾਕੀ ਦਾ ਜਿਹੜਾ ਹਿੰਦੂਤਵ ਦਾ ਵੋਟ ਬੈਂਕ ਉਹਨੂੰ ਕੰਸੋਲੀਡੇਟ ਕਰਨ 'ਚ ਲੱਗੇ ਹੋਏ ਨੇ। ਦਰਿੰਦਰ ਸ਼ਾਸਤਰੀ ਅਗਲੇ ਕਈ ਦਿਨਾਂ ਤੱਕ ਤੁਹਾਨੂੰ ਉੱਥੇ ਬਿਹਾਰ 'ਚ ਕੈਂਪ ਕਰਦਾ ਮਿਲੂਗਾ, ਇਸ ਕਿਸਮ ਦੀਆਂ ਸਟੇਟਮੈਂਟਾਂ ਦਿੰਦਾ ਮਿਲੂਗਾ, ਤੇ ਇਹ ਇਹਨਾਂ ਦਾ ਮਾਡਲ ਹੈ ਜੀ। ਜੀ ਸੁਰਖੀਆਂ 'ਚ ਰਹਿਣ ਦਾ ਵੀ ਇਹਨਾਂ ਦਾ ਬਹੁਤ ਸੋਹਣਾ ਮਾਡਲ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹੋ ਤੇ ਸੁਰਖੀਆਂ ਦੇ ਵਿੱਚ ਬਣੇ ਰਹੋ, ਕਿਉਂਕਿ ਸਭ ਤੋਂ ਆਸਾਨ PR ਹੁੰਦੀ ਹੈ ਜਦੋਂ ਤੁਸੀਂ ਵਿਵਾਦਿਤ ਟਿੱਪਣੀ ਕਰ ਦਿੰਦੇ ਹੋ। ਅੱਗੇ ਚੱਲੀਏ ਤੇ ਜਿਸ ਤਰੀਕੇ ਦੇ ਨਾਲ ਹਿੰਦੂਤਵ ਦਾ ਏਜੰਡਾ ਇਹਨੂੰ ਟੋਹ ਕੀਤਾ ਜਾਂਦਾ ਹੈ ਅੱਗੇ, ਉਸੇ ਤਰ੍ਹਾਂ ਮੁਸਲਮਾਨਾਂ ਦੇ ਖਿਲਾਫ ਵੀ ਏਜੰਡਾ ਬਹੁਤ ਵੱਡੇ ਪੱਧਰ ਤੇ ਟੋਹ ਕੀਤਾ ਜਾਂਦਾ ਹੈ। ਤੇ ਹੁਣ 21ਵੀਂ ਸਦੀ ਦੇ ਵਿੱਚ ਜਿਹੜਾ ਤੁਸੀਂ ਸਵਾਲ ਪਾਇਆ ਕਿ 21ਵੀਂ ਸਦੀ ਦੇ ਵਿੱਚ ਹੁਣ ਮੁਸਲਮਾਨਾਂ ਦੇ ਨਾਲ ਸਿੱਖਾਂ ਨੂੰ ਵੀ ਟਾਰਗੇਟ ਕਰਕੇ ਹਿੰਦੂਤਵ ਅੱਗੇ ਵੱਧ ਸਕਦਾ ਹੈ, ਇਹ ਕਿਵੇਂ ਹੈ ਜੀ? ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਤੁਸੀਂ ਦੇਖੋ ਹੁਣੇ ਮਹਾਕੁੰਭ ਹੋਇਆ ਸੀਗਾ, ਉਹਦੇ 'ਚ 2 ਸਮੁਦਾਇਆਂ ਦੇ ਲੋਕਾਂ ਨੂੰ ਆਤੰਕਵਾਦੀ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਇੱਕ ਦੀ ਗ੍ਰਿਫਤਾਰੀ ਆਪਾਂ ਨੂੰ ਪਤਾ ਹੈ ਕਿ ਹਰਿਆਣੇ 'ਚੋਂ ਹੋਈ ਸੀਗੀ, ਮੁਸਲਮਾਨ ਸਮੁਦਾਇ ਦਾ ਸੀਗਾ, ਤੇ ਇੱਕ ਮੁੰਡੇ ਦੀ ਹੋਰ ਗ੍ਰਿਫਤਾਰੀ ਹੋਈ ਹੈ ਤੇ ਉਹਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਆਤੰਕੀ ਦੱਸਿਆ ਗਿਆ ਪੁਲਿਸ ਵੱਲੋਂ, ਤੇ ਅਖਬਾਰਾਂ ਨੇ ਵੀ ਉਹਨੂੰ ਆਤੰਕੀ ਲਿਖਤਾ, ਜਦਕਿ ਆਰੋਪੀ ਤੇ ਆਤੰਕੀ ਦੋਵਾਂ 'ਚ ਅੰਤਰ ਹੈਗਾ। ਲੇਕਿਨ ਕਦੇ ਵੀ ਜਦੋਂ ਵੀ ਮਾਈਨੋਰਿਟੀ ਘੱਟ ਗਿਣਤੀਆਂ ਤੋਂ ਕੋਈ ਜੇ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਨੇ, ਉਹਨਾਂ ਨੂੰ ਜਿਹੜੇ ਹਿੰਦੀ ਦੇ ਅਖਬਾਰ ਹੈਗੇ ਆ, ਨੈਸ਼ਨਲ ਮੀਡੀਆ ਹੈਗਾ, ਉਹਨਾਂ ਨੂੰ ਸਿੱਧਾ ਟੈਰਰਿਸਟ ਲਿਖਦਾ ਹੈਗਾ, ਉਹਨਾਂ ਨੂੰ ਕਦੇ ਵੀ ਐਕਿਊਜ਼ਡ ਯਾਨੀ ਕਿ ਆਰੋਪੀ ਨਹੀਂ ਲਿਖਦਾ, ਉਹਨਾਂ ਨੂੰ ਸਿੱਧਾ ਦੋਸ਼ੀ ਬਣਾ ਦਿੰਦਾ ਹੈ। ਤੇ ਉਹਨਾਂ ਨੂੰ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਗ੍ਰੇਨੇਡ ਮੁਹੱਈਆ ਕਰਾ ਰਿਹਾ ਸੀਗਾ, ਤੇ ਕਹਿ ਰਿਹਾ ਕਿ ਮਹਾਕੁੰਭ ਤੇ ਹਮਲਾ ਕਰਨ ਦੀ ਸਾਜ਼ਿਸ਼ ਸੀ। ਇਹ ਸਾਰੀਆਂ ਗੱਲਾਂ ਦੁਬਾਰੇ ਤੋਂ ਮੁੜ ਅੱਜ ਮੈਂ ਦੇਖ ਰਿਹਾ ਸੀਗਾ ਸਿੱਖਾਂ ਦੇ ਉਲਟ ਫੈਲਾਈਆਂ ਜਾ ਰਹੀਆਂ ਸੀ। ਇਹ ਜਦੋਂ 21ਵੀਂ ਸਦੀ ਸ਼ੁਰੂ ਹੁੰਦੀ ਹੈ ਤੇ ਉਦੋਂ ਮੁਸਲਮਾਨਾਂ ਦੇ ਉਲਟ ਇੱਕ ਵੱਡਾ ਕੈਂਪੇਨ ਲਿਆ ਜਾਂਦਾ ਹੈ। ਤੇ ਹੁਣ ਜੇ ਆਪਾਂ ਇਸ ਸਦੀ ਦਾ ਇੱਕ ਚੌਥਾ ਹਿੱਸਾ ਪੂਰਾ ਕਰ ਰਹੇ ਹਾਂ, 25 ਸਾਲ ਪੂਰੇ ਕਰ ਰਹੇ ਹਾਂ, ਤੇ ਆਪਾਂ ਦੇਖ ਰਹੇ ਹਾਂ ਕਿ ਹੁਣ ਇਸ 'ਚ ਸਿੱਖਾਂ ਨੂੰ ਵੀ ਲਪੇਟ ਲਿਆ ਗਿਆ ਹੈਗਾ, ਤੇ ਸਿੱਖਾਂ ਦੇ ਉਲਟ ਵੀ ਇੱਕ ਪੂਰਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈਗਾ। ਆਪਾਂ ਤੁਹਾਨੂੰ ਉਹ ਵੀ ਯਾਦ ਹੋਣਾ ਚਾਹੀਦਾ ਕਿ ਜਿਹੜੇ ਐਨਕਾਊਂਟਰਾਂ ਤੇ ਸਵਾਲ ਵੀ ਉੱਠੇ ਸੀਗੇ, ਜਿਹੜੇ ਐਨਕਾਊਂਟਰ ਪੀਲੀਭੀਤ 'ਚ ਉੱਤਰ ਪ੍ਰਦੇਸ਼ ਪੁਲਿਸ ਨੇ, ਪੰਜਾਬ ਪੁਲਿਸ ਵੀ ਉਹਦੇ 'ਚ ਸ਼ਾਮਲ ਦੱਸੀ ਗਈ ਸੀਗੀ, ਉਹਦੇ ਬਾਰੇ ਵੀ ਪੂਰਾ ਉਹ ਸੀਗਾ, ਇੱਕ ਹਿਸਾਬ ਨਾਲ ਚੀਜ਼ਾਂ ਸੀਗੀਆਂ। ਤੇ ਉਸ ਟਾਈਮ ਖਾਲਿਸਤਾਨ ਜ਼ਿੰਦਾਬਾਦ ਫੋਰਸ, ਜਿਹੜੀ ਕਿ ਆਪਾਂ ਨੂੰ ਪਤਾ ਹੈ ਕਿ ਉਹ ਇਸ ਕਿਸਮ ਦੀ ਫੋਰਸ ਕੋਈ ਵੀ ਮੂਵਮੈਂਟ ਵਾਲੇ ਜਿਵੇਂ ਮੂਵਮੈਂਟ ਵਾਲਿਆਂ ਦੀ ਇਸ ਕਿਸਮ ਦੀ ਕੋਈ ਫੋਰਸ ਵੀ ਨਹੀਂ ਹੈ, ਏਜੰਸੀਆਂ ਵੱਲੋਂ ਕ੍ਰੀਏਟ ਕੀਤਾ ਗਿਆ ਇਹ ਨਾਂ ਹੈਗਾ। ਉਹਦੇ 'ਚ ਫਿਰ ਜਿਹੜੇ ਸਿੱਖ ਹੈਗੇ ਆ ਉਹਨਾਂ ਦਾ ਐਨਕਾਊਂਟਰ ਕਰਕੇ ਉਹਨਾਂ ਨੂੰ ਇਸ ਦੇ ਲੇਖੇ ਲਾ ਦਿੰਦੇ ਨੇ। ਤੇ ਉਹ 3 ਜਿਹੜੇ ਮੁੰਡੇ ਮਾਰੇ ਗਏ ਸੀਗੇ ਗੁਰਦਾਸਪੁਰ ਦੇ, ਗੁਰਵਿੰਦਰ, ਬਰਿੰਦਰ ਅਤੇ ਜਸਪ੍ਰੀਤ,
ਉਹਨਾਂ ਦੇ ਜਿਹੜੇ ਐਨਕਾਊਂਟਰ ਤੋਂ ਬਾਅਦ ਵੀ ਵੱਡੇ ਸਵਾਲ ਉੱਠੇ ਸੀਗੇ। ਤੇ ਹੁਣ ਇੱਕ ਮੁੰਡਾ ਹੋਰ ਗ੍ਰਿਫਤਾਰ ਕੀਤਾ ਗਿਆ ਹੈਗਾ, ਜਿਹੜਾ ਉੱਤਰ ਪ੍ਰਦੇਸ਼ ਜਿੱਥੇ ਕੋਸਾਂਬੀ ਹੈਗਾ, ਉੱਥੋਂ ਇਹ ਗ੍ਰਿਫਤਾਰ ਕੀਤਾ ਗਿਆ ਮੁੰਡਾ, ਤੇ ਇਹਦਾ ਨਾਮ ਲਾਜਰ ਮਸੀਹ ਹੈਗਾ ਮੁੰਡੇ ਦਾ। ਤੇ ਲਾਜਰ ਜੀ ਮਸੀਹ ਨੂੰ ਵੀ ਹੁਣ ਕਿਤੇ ਨਾ ਕਿਤੇ ਖਾਲਿਸਤਾਨੀ ਆਤੰਕਵਾਦੀ ਬਣਾ ਕੇ ਯੂਪੀ ਪੁਲਿਸ ਪੇਸ਼ ਕਰ ਰਹੀ ਹੈ। ਜਿਹੜਾ ਹਰਿਆਣੇ ਤੋਂ ਕੱਲ ਮੁੰਡਾ ਚੱਕਿਆ ਸੀਗਾ ਮੁਸਲਮਾਨਾਂ ਦਾ, ਉਹਨੂੰ ਵੀ ਉਸੇ ਕਿਸਮ ਨਾਲ ਪੇਂਟ ਕੀਤਾ ਜਾ ਰਿਹਾ ਹੈਗਾ ਕਿ ਉਹ ਵੀ ਮਹਾਕੁੰਭ ਤੇ ਹਮਲਾ ਕਰਨ ਵਾਲਾ ਸੀਗਾ, ਤੇ ਕੋਈ ਅਲ-ਕਾਇਦਾ ਉਲ-ਕੁਇਦਾ ਦੇ ਨਾਲ ਉਹਨੂੰ ਜੋੜ ਕੇ ਦਿਖਾਇਆ ਜਾ ਰਿਹਾ ਹੈਗਾ। ਤੇ ਇੱਕ ਤੁਸੀਂ ਇਹ ਸਮਝੋ ਕਿ ਜੀ ਐਨਕਾਊਂਟਰ ਕੀ ਹੁੰਦਾ, ਉਹ ਵੀ ਤੁਹਾਨੂੰ ਇਲੀਗਲ ਮਰਡਰ ਹੀ ਹੁੰਦਾ ਉਹ ਪੁਲਿਸ ਵੱਲੋਂ। ਜੀ 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 ਜੇ ਕੋਈ ਗੁਨਾਹ ਕੀਤਾ ਹੁੰਦਾ ਹੈ ਤੇ ਉਹਨੂੰ ਕੋਰਟ ਸਜ਼ਾ ਦਿੰਦੀ ਹੈ, ਲੇਕਿਨ ਪੁਲਿਸ ਵਾਲੇ ਖੁਦ ਸਜ਼ਾ ਦੇ ਦਿੰਦੇ ਨੇ। ਤੇ ਉਹੀ ਮਾਡਲ ਚੱਲਿਆ ਹੋਇਆ ਹੈਗਾ ਦੁਬਾਰੇ ਤੋਂ ਉੱਤਰ ਪ੍ਰਦੇਸ਼ 'ਚ। ਜਦੋਂ ਯੋਗੀ ਹੋਣਾ ਦੀ 2017 ਚ ਗਵਰਨਮੈਂਟ ਬਣੀ ਸੀ, ਉਸ ਤੋਂ ਬਾਅਦ 2018-19 2-3 ਸਾਲ ਏਦਾਂ ਦੇ ਸੀਗੇ ਜਿੱਥੇ ਮੁਸਲਮਾਨਾਂ ਦੇ ਬਹੁਤ ਵੱਡੇ ਸਕੇਲ ਤੇ ਐਨਕਾਊਂਟਰ ਹੋਏ। ਤੇ ਹੁਣ ਜਦੋਂ ਦੂਜਾ ਕਾਰਜਕਾਲ ਹੈਗਾ 2022 ਚ ਦੁਬਾਰਾ ਯੋਗੀ ਉੱਤਰ ਪ੍ਰਦੇਸ਼ ਦੀ ਸਿਆਸਤ ਚ ਮੁੱਖ ਮੰਤਰੀ ਬਣਿਆ, ਤੇ ਹੁਣ ਦੁਬਾਰਾ ਤੁਸੀਂ ਦੇਖ ਲਓ ਹੁਣ ਸਿੱਖਾਂ ਨੂੰ ਵੀ ਲਪੇਟਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ, ਤੇ ਖਾਲਿਸਤਾਨ ਵਾਲਾ ਜਿਹੜਾ ਪੂਰਾ ਨੈਰੇਟਿਵ ਹੈ। ਤੇ ਮਤਲਬ ਇਹ ਜਿਹੜਾ ਇਹ ਇਸ ਕਿਸਮ ਨਾਲ ਖਬਰਾਂ ਨੂੰ ਪੇਸ਼ ਕਰ ਰਹੇ ਨੇ ਕਿ ਦੇਖੋ ਮਹਾਕੁੰਭ ਕੋਈ ਸੈਕ੍ਰੇਡ ਐਕਟੀਵਿਟੀ ਹੋ ਰਹੀ ਸੀਗੀ, ਬਹੁਤ ਪਵਿੱਤਰ ਐਕਟੀਵਿਟੀ ਹੋ ਰਹੀ ਸੀ ਹਿੰਦੂਆਂ ਦੀ, ਉਹਦੇ ਤੇ ਜਿਹੜਾ ਖਾਲਿਸਤਾਨੀ ਨੇ ਤੇ ਮੁਸਲਮਾਨਾਂ ਦੀ ਜਿਹੜੇ ਆਰਗੇਨਾਈਜੇਸ਼ਨਾਂ ਹੈਗੀਆਂ ਉਹ ਆਤੰਕਵਾਦੀ ਹਮਲਾ ਕਰਨਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਮਾਰ ਗਿਰਾਇਆ, ਉਹਨਾਂ ਨੂੰ ਅਸੀਂ ਬਸਟ ਕੀਤਾ, ਇਸ ਕਿਸਮ ਦਾ ਨੈਰੇਟਿਵ ਜੀ ਬਣਾ ਰਹੇ ਨੇ। ਤੇ ਉਹ ਆਪਾਂ ਨੂੰ ਪਤਾ ਹੈ ਕਿ ਉਹ ਲਾਰਜਲੀ ਮੁਸਲਮਾਨਾਂ ਤੇ ਸਿੱਖਾਂ ਦੇ ਐਂਟੀ ਕਿਤੇ ਨਾ ਕਿਤੇ ਹਿੰਦੂਤਵਾ ਫੋਰਸਿਸ ਪੂਰਾ ਇੱਕ ਪੋਲੀਟੀਕਲ ਡਰਾਮੇਬਾਜ਼ੀ ਹੈ, ਔਰ ਕਹਿ ਵੀ ਕੀ ਸਕਦੇ ਆ, ਪਰ ਖੈਰ ਅਗਲਿਆਂ ਦੀ ਸਰਕਾਰ ਹੈ, ਉਹ ਕੁਝ ਵੀ ਕਰ ਸਕਦੇ ਨੇ। ਤੇ ਇਹ ਮੈਨੂੰ ਲੱਗਦਾ ਕਿ ਇਹ ਚੱਲ ਰਿਹਾ ਹੈ ਜੀ। ਸੋ ਇਦਾਂ ਦਾ ਹੀ ਇੱਕ ਹੋਰ ਮਾਮਲਾ ਹੈ ਜੀ। 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਸੀਬੀਆਈ ਨੇ ਤਤਕਾਲੀ ਐਸਐਚਓ ਤੇ ਕਾਂਸਟੇਬਲ ਨੂੰ ਸਜ਼ਾ ਸੁਣਾਈ ਹੈ ਜੀ। ਕੀ ਸਜ਼ਾ ਸੁਣਾਈ ਗਈ ਹੈ? ਦੋਨਾਂ ਨੂੰ ਕਿਹੜਾ ਮਾਮਲਾ ਸੀ ਇਹ? ਇਹ ਦੇਖੋ ਤਰਨਤਾਰਨ ਦੇ ਵਿੱਚ ਜਿਹੜਾ 32 ਸਾਲ ਪਹਿਲਾਂ ਇੱਕ ਮਾਮਲਾ ਹੋਇਆ ਸੀ, ਦੋ ਜਣਿਆਂ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਸੀਗਾ। ਉਹਦੇ 'ਚ ਇੱਕ ਐਸਐਚਓ ਤੇ ਕਾਂਸਟੇਬਲ ਨੂੰ ਸਜ਼ਾ ਸੁਣਾਈ ਗਈ ਹੈ। ਜਿਹੜਾ ਉਸ ਟਾਈਮ ਸੀਗਾ ਸੀਤਾਰਾਮ, ਹੁਣ 80 ਸਾਲਾਂ ਦਾ ਹੋ ਗਿਆ, ਉੱਤੇ 302 ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਤੇ ਐਸਐਚਓ ਪੱਟੀ ਰਾਜਪਾਲ ਤੇ ਆਈਪੀਸੀ ਦੀ ਧਾਰਾ 201, ਆਈਪੀਸੀ ਧਾਰਾ 120 ਬੀ ਇਹ ਲਾਈ ਗਈ ਹੈਗੀ ਆ। ਤੇ ਦੋ ਜਿਹੜੇ ਉੱਥੇ ਇਲੀਗਲ ਐਨਕਾਊਂਟਰ ਹੋਏ ਸੀ, ਉਹ 30 ਜਨਵਰੀ 1993 ਦੇ ਵਿੱਚ ਹੋਏ ਸੀਗੇ। ਗਲੀਲੀਪੁਰ ਦੇ ਨਿਵਾਸੀ ਸੀਗੇ ਗੁਰਦੇਵ ਸਿੰਘ ਉਰਫ ਦੇਬਾ, ਅਤੇ ਉਹਨੂੰ ਲੈ ਕੇ ਤੇ ਇੱਕ ਹੋਰ ਸੀਗਾ ਮਾਮਲਾ। ਤੇ ਦੋਵਾਂ ਨੂੰ ਇਹਨਾਂ ਨੇ ਉੱਥੇ ਜਿਹੜਾ ਥਾਣਾ ਸੀਗਾ ਪੱਟੀ ਥਾਣਾ, ਉੱਥੇ ਦੋਵਾਂ ਨੂੰ ਬੁਲਾ ਕੇ 6 ਫਰਵਰੀ 1993 ਦੇ ਵਿੱਚ ਮਾਰ ਦਿੱਤਾ ਸੀਗਾ। ਇਹ ਪੂਰਾ ਮਾਮਲਾ ਹੈਗਾ। ਤੇ ਸੁਖਵੰਤ ਸਿੰਘ ਇੱਕ ਸੀਗਾ, ਇੱਕ ਦੇਬਾ ਸੀਗਾ। ਤੇ ਹੁਣ 1995 ਦੇ ਵਿੱਚ ਇਸ ਮਾਮਲੇ ਦੀ ਸ਼ੁਰੂਆਤ ਹੋਈ ਸੀ, ਤੇ ਅੱਜ 30 ਸਾਲ ਹੋ ਗਏ ਜੀ 2025 ਚ, ਤੇ ਸਜ਼ਾ ਸੁਣਾਈ ਗਈ ਹੈਗੀ ਆ। ਜਿਹੜੇ ਆਪਾਂ ਜੇ ਗੱਲ ਕਰੀਏ ਸੀਤਾਰਾਮ ਨੂੰ, ਤਾਂ ਜਿਹੜਾ ਆਜੀਵਨ ਕਾਰਾਵਾਸ 2 ਲੱਖ ਰੁਪਇਆ ਜੁਰਮਾਨਾ ਲਾਇਆ ਗਿਆ ਹੈਗਾ। ਰਾਜਪਾਲ ਸਿੰਘ ਜਿਹੜਾ ਕਾਂਸਟੇਬਲ ਸੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ, ਤੇ 50,000 ਰੁਪਏ ਉੱਤੇ ਜੁਰਮਾਨਾ ਲਾਇਆ ਗਿਆ। ਇਹ ਬਿਲਕੁਲ ਜੀ ਮਤਲਬ ਇਸੇ ਕਿਸਮ ਦਾ ਮਾਮਲਾ ਹੈਗਾ ਕਿ ਤੁਸੀਂ ਦੋ ਜਣਿਆਂ ਨੂੰ ਬੁਲਾ ਕੇ ਉੱਥੇ ਐਨਕਾਊਂਟਰ ਕਰਤਾ। ਤੇ ਸੁਖਵੰਤ ਸਿੰਘ ਤੋਂ ਸਿੱਖੀ ਸਰੂਪ ਚ ਸੀਗੇ ਉਦੋਂ, ਉਸ ਟਾਈਮ ਪੂਰਾ ਚਲਾ ਰੱਖਿਆ ਸੀਗਾ ਇਹਨਾਂ ਨੇ ਨੈਰੇਟਿਵ, ਤੇ ਜੀ ਜੀ ਸਿੱਖਾਂ ਨੂੰ ਮਾਰ ਰਹੇ ਸੀਗੇ ਤੇ ਪ੍ਰਮੋਸ਼ਨ ਪਾ ਰਹੇ ਸੀ। ਪਰ ਖੈਰ ਬਹੁਤ ਬਹੁਤ ਲੰਬੇ ਸਮਾਂ ਬਾਅਦ ਉਹਨਾਂ ਦੋਵਾਂ ਨੂੰ, ਜਿਹੜੇ ਕਿ ਉਸ ਟਾਈਮ ਮਾਰੇ ਗਏ ਸੀ ਪੁਲਿਸ ਦੀ ਗੋਲੀ ਨਾਲ, ਉਹਨਾਂ ਨੂੰ ਨਿਆਂ ਮਿਲਿਆ ਹੈਗਾ। ਹੁਣ ਜਿਹੜਾ ਇੱਕ ਸਵਾਲ ਤਾਂ ਇਹ ਵੀ ਹੈ ਕਿ ਜਿਹੜਾ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਕਰ ਰਹੇ ਨੇ ਜਾਂ ਫਿਰ ਪੂਰੇ ਮੁਲਕ 'ਚ ਕਰ ਰਹੇ ਨੇ ਸਿੱਖ ਨੌਜਵਾਨਾਂ ਦੇ ਐਨਕਾਊਂਟਰ ਜਿਹੜੇ ਹੋ ਰਹੇ ਨੇ, ਇਹ ਤਾਂ ਸਵਾਲ ਤਾਂ ਹੈ ਕਿ ਅੱਗੇ ਇਹਨਾਂ ਨੂੰ ਸਜ਼ਾ ਤਾਂ ਮਿਲਣੀ। ਦੇਖੋ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਅੱਜ ਇਹ ਪੂਰਾ ਡਰਾਮਾ ਕਰ ਰਹੇ ਨੇ, ਨਿਆਂ ਤਾਂ ਹੋਊਗਾ। ਜੀ ਠੀਕ ਹੈ, ਚਾਹੇ ਕੁਦਰਤ ਕਰੇ, ਰੱਬ ਕਰੇ, ਜਾਂ ਫਿਰ ਕੋਈ ਇਸ ਕਿਸਮ ਦੀ ਪੋਲੀਟੀਕਲ ਉਹ ਚੱਲੇ, ਲੜਾਈ ਚੱਲੇ ਜਿਹੜੀ ਇਸ ਸਾਰੇ ਦਾ ਨਿਆਂ ਕਰੇ। ਕੁਛ ਨਾ ਕੁਛ ਤਾਂ ਹੋਊਗਾ, ਇਹ ਨਹੀਂ ਕਿ ਇਹ ਸੁੱਖੇ ਨਹੀਂ ਜਾਂਦੇ। ਲੋਕਾਂ ਜਿਵੇਂ ਇੱਕ CNRC ਦੇ ਵਿੱਚ ਜਦੋਂ ਮੁਸਲਮਾਨਾਂ ਤੇ ਗੋਲੀਆਂ ਚਲਾ ਰਹੀ ਸੀ ਪੁਲਿਸ, ਉਦੋਂ ਇੱਕ ਜੀ ਕਵਿਤਾ ਬਹੁਤ ਮਸ਼ਹੂਰ ਹੋਈ ਸੀ, ਸਭ ਕੁਛ ਯਾਦ ਰੱਖਾ ਜਾਏਗਾ, ਸਭ ਯਾਦ ਰੱਖਾ ਜਾਏਗਾ। ਤੇ ਇਹਨੂੰ ਪੰਜਾਬੀ 'ਚ ਤਰਜਮਾ ਕਰੇ ਤਾਂ ਸਾਰਾ ਕੁਛ ਯਾਦ ਰੱਖਿਆ ਜਾਊਗਾ। ਤੇ ਇਹ ਨਹੀਂ ਕਿ ਜਿਹੜਾ ਹੁਣ ਇਹ ਕਰ ਰਹੇ ਨੇ
ਆਪਣਾ ਜੀ ਪੂਰਾ ਨੈਰੇਟਿਵ ਫੈਲਾ ਰਹੇ ਨੇ ਘਟਕੀ ਨੀਤੀਆਂ ਦੇ ਉਲਟ, ਤੇ ਇਹਨਾਂ ਦਾ ਕੋਈ ਕਿਤੇ ਹਿਸਾਬ ਕਿਤਾਬ ਨਹੀਂ ਹੋਊਗਾ, ਇਹਨਾਂ ਦਾ ਵੀ ਹਿਸਾਬ ਕਿਤਾਬ ਹੋਊਗਾ, ਸਾਰਾ ਕੁਝ ਯਾਦ ਰੱਖਿਆ ਜਾਊਗਾ ਗੁਰਪ੍ਰੀਤ ਜੀ। ਜੀ ਅਦਾਲਤ ਬੇਸ਼ੱਕ ਜਿੰਨਾ ਮਰਜ਼ੀ ਸਮਾਂ ਲਾਵੇ ਇਹਨਾਂ ਚੀਜ਼ਾਂ ਨੂੰ, ਪਰ ਜਿਹੜਾ ਫੈਸਲਾ ਹੋਣਾ ਹੈ ਉਹ ਹੋ ਕੇ ਰਹਿਣਾ ਹੈ। ਤੇ ਇਹ ਸਾਰੀਆਂ ਚੀਜ਼ਾਂ ਜੋ ਕੀਤੀਆਂ ਨੇ ਨਿੱਜੀ ਵਿਫਾਦਾਂ ਦੇ ਲਈ, ਉਹ ਭੁਗਤਣੀਆਂ ਤਾਂ ਪੈਣਗੀਆਂ, ਜਿਸ ਤਰ੍ਹਾਂ ਪੁਨੀਆ ਜੀ ਨੇ ਆਖਿਆ। ਪਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕੱਲ ਪੰਜਾਬ ਦੇ ਵਿੱਚ ਵੱਖ-ਵੱਖ ਰੋਡਾਂ ਦੇ ਉੱਪਰ, ਪਿੰਡਾਂ ਦੇ ਵਿੱਚ ਕਰੀਬ ਰਿਪੋਰਟ ਦੇ ਮੁਤਾਬਿਕ 350 ਤੋਂ 400 ਦੇ ਕਰੀਬ ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ। ਜਿੱਥੇ ਰੋਕਿਆ ਉੱਥੇ ਹੀ ਕਿਸਾਨ ਬੈਠ ਗਏ। ਕਹਿ ਲਈਏ ਕਿ ਚੰਡੀਗੜ੍ਹ ਜਾਣ ਵਾਲਾ ਜਿਹੜਾ ਉਹਨਾਂ ਦਾ ਪਲਾਨ ਸੀ ਉਹ ਫੇਲ ਕਰ ਦਿੱਤਾ ਗਿਆ ਇੱਕ ਤਰ੍ਹਾਂ ਦਾ। ਤੇ ਅੱਜ ਇਕੱਠੇ ਹੋਏ ਸੀ ਕਿਸਾਨ, ਕਿਹੜੀ ਮੀਟਿੰਗ ਉਹਨਾਂ ਨੇ ਜਿਹੜੀ ਕੀਤੀ ਹੈ ਲੁਧਿਆਣੇ ਦੇ ਵਿੱਚ, ਇਸ ਦੇ ਵਿੱਚ ਕੀ ਮੁੱਦੇ ਵਿਚਾਰੇ ਗਏ ਨੇ, ਪ੍ਰੈਸ ਵਾਰਤਾ ਦੇ ਵਿੱਚ ਕੀ ਕੁਝ ਸਾਹਮਣੇ ਆਇਆ, ਜ਼ਰਾ ਇਸ ਤੇ ਚਾਨਣਾ ਪਾਓ। ਇਹ ਦੇਖੋ, ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ, ਇਹਨੇ ਅੱਜ ਮੀਟਿੰਗ ਬੁਲਾਈ ਸੀਗੀ, ਜਿਹੜਾ ਕਿ ਪਹਿਲਾਂ ਅੰਦੋਲਨ 'ਚ ਸ਼ਾਮਿਲ ਨਹੀਂ ਸੀ। ਜਿਹੜਾ ਖਨੌਰੀ ਬਾਰਡਰ, ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਉਹਦੇ 'ਚ ਸ਼ਾਮਿਲ ਨਹੀਂ ਹਨ। ਇਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਖੋਲਿਆ ਸੀਗਾ ਮੋਰਚਾ, ਤੇ ਇਹਨਾਂ ਨੇ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਦੇ ਘਰਾਂ ਨੂੰ ਘੇਰਨ ਦੀ ਕਾਲ ਦਿੱਤੀ ਹੈ। 10 ਮਾਰਚ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਧਰਨਾ ਦੇਣਗੇ, ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੈਗੀ ਉਹ ਨਹੀਂ ਦੱਸੀ ਗਈ ਹੈਗੀ। ਇਹਨਾਂ ਨੇ ਕਿਹਾ ਕਿ ਅਸੀਂ 15 ਮਾਰਚ ਨੂੰ ਖੁੱਲੀ ਡਿਬੇਟ ਚੈਲੰਜ ਕਰਦੇ ਆ ਭਗਵੰਤ ਮਾਨ ਨੂੰ, ਖੁੱਲੀ ਡਿਬੇਟ ਵਾਸਤੇ, ਕਿ ਉਹ ਆਣ ਤੇ ਖੁੱਲੀ ਡਿਬੇਟ ਕਰਨ ਕਿਸਾਨਾਂ ਨਾਲ। ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਐਸਕੇਐਮ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਵੀ ਸਾਡਾ ਉਹ ਚੱਲੂਗਾ, ਅੰਦੋਲਨ ਚੱਲੂਗਾ। ਤੇ ਇਹ ਵੀ ਕਿਹਾ ਕਿ ਜਿਹੜਾ ਕਿਸਾਨ ਹੈਗੇ ਆ ਉਹ ਪੱਕਾ ਮੋਰਚਾ ਲਾਉਣ ਦੀ ਤਿਆਰੀ 'ਚ ਸੀਗੇ, ਪਰ ਉਹ ਆਪਾਂ ਨੂੰ ਪਤਾ ਕਿ ਅੰਦੋਲਨ ਫੇਲ ਹੋ ਗਿਆ। ਹੁਣ ਦੇਖਣਾ ਪਊਗਾ ਕਿ ਕੀ ਅੱਗੇ ਇਹਨਾਂ ਦੀ ਰਣਨੀਤੀ ਰਹਿੰਦੀ ਹੈਗੀ ਆ। ਜਿਹੜਾ ਇੱਕ ਮੈਂ ਪਹਿਲਾਂ ਵੀ ਡਿਸਕਸ ਕੀਤੇ ਆਪਾਂ ਗੁਰਪ੍ਰੀਤ, ਕਿ ਜਿਹੜਾ ਇੱਕਾ ਹੋਣਾ ਬਹੁਤ ਜ਼ਰੂਰੀ ਹੈ ਕਿਸਾਨ ਯੂਨੀਅਨਾਂ ਦਾ, ਤੇ ਇੱਕ ਜਿਹੜੀ ਮੰਗਾਂ ਲੈ ਕੇ ਚੱਲ ਰਹੇ ਨੇ ਉਹਨਾਂ ਬਾਰੇ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਮੰਗਾਂ ਬਾਰੇ ਮੈਨੂੰ ਲੱਗਦਾ ਕਿ ਕਲੈਰਿਟੀ ਉਸ ਹਿਸਾਬ ਦੀ ਨਹੀਂ ਹੈ, ਇਸ ਕਰਕੇ ਚੀਜ਼ਾਂ ਮਾੜੀਆਂ ਥੋੜੀ ਆਪਾਂ ਬਿਖਰੇ ਦਿਖ ਰਹੇ ਨੇ, ਤੇ ਅੰਦੋਲਨ ਇੰਨਾ ਸਟਰੋਂਗ ਵੀ ਨਹੀਂ ਹੋ ਪਾ ਰਿਹਾ। ਮੈਨੂੰ ਲੱਗਦਾ ਕਿ ਜਿਵੇਂ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਨੇ, ਉਵੇਂ ਹੀ ਇਹਨਾਂ ਨੇ ਆਪਣੇ ਏਕੇ ਵਾਸਤੇ ਮੀਟਿੰਗਾਂ ਚਲਾ ਰੱਖੀਆਂ ਨੇ। 6-7 ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਹਜੇ ਤੱਕ ਏਕਾ ਨਹੀਂ ਹੋਇਆਗਾ। ਮੈਨੂੰ ਲੱਗਦਾ ਕਿ ਪਹਿਲਾਂ ਕਿਸਾਨ ਯੂਨੀਅਨਾਂ ਆਪਣਾ ਏਕਾ ਕਰਨ ਤੇ ਅੰਦੋਲਨ ਨੂੰ ਪ੍ਰਭਾਵਿਤ ਤਰੀਕੇ ਨਾਲ ਅੱਗੇ ਵਧਾਉਣ। ਇਹ ਨਹੀਂ ਕਿ ਤੁਸੀਂ 10 ਜਣੇ ਕਿੱਥੇ ਇਕੱਠੇ ਹੋ ਜਾਂਦੇ ਹੋ, 10 ਜਣੇ ਕਿੱਥੇ ਅੰਦੋਲਨ ਕਰ ਰਹੇ ਹੁੰਦੇ, ਫਿਰ ਉਹਦਾ ਦਿੱਕਤ ਆਈ ਹੁੰਦੀ ਹੈ ਕਿ ਪੁਲਿਸ ਆ ਕੇ ਤੁਹਾਨੂੰ ਕਾਬੂ ਕਰ ਲੈਂਦੀ ਹੈ, ਤੁਹਾਨੂੰ ਡਿਟੇਨ ਕਰ ਲੈਂਦੀ ਹੈ, ਤੁਹਾਡਾ ਅੰਦੋਲਨ ਅਸਫਲ ਹੋ ਜਾਂਦਾ ਹੈ। ਤੇ ਮੈਨੂੰ ਲੱਗਦਾ ਕਿ ਕਿਤੇ ਇਹ ਇੱਕਾ ਪਹਿਲਾਂ ਏਕਤਾ ਬਹੁਤ ਜ਼ਰੂਰੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਕਿਸਾਨ ਹੈਗੇ ਆ ਉਹ ਦੁਬਾਰੇ ਤੋਂ ਚਾਹੇ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਉਲਟ ਹੋਵੇ ਜਾਂ ਫਿਰ ਪੰਜਾਬ ਸਰਕਾਰ ਦੇ ਉਲਟ ਹੋਵੇ, ਦੋਵਾਂ 'ਚ ਕਿਤੇ ਨਾ ਕਿਤੇ ਕਿਸਾਨਾਂ ਦੀ ਜਿੱਤ ਹੋਣੀ ਚਾਹੀਦੀ। ਅਸੀਂ ਵੀ ਦਿਲੋਂ ਤਮੰਨਾ ਕਰਦੇ ਹਾਂ, ਪਰ ਉਹਦੇ ਵਾਸਤੇ ਕਿਤੇ ਨਾ ਕਿਤੇ ਕਿਸਾਨ ਯੂਨੀਅਨਾਂ ਨੂੰ ਇੱਕਾ ਕਰਨ ਦੀ ਲੋੜ ਹੈਗੀ ਆ, ਤੇ ਵਧੀਆ ਜਿਹੜੇ ਅੰਦੋਲਨ ਦੇ ਵਧੀਆ ਪ੍ਰੋਗਰਾਮ ਦੇਣ ਦੀ ਲੋੜ ਹੈ। ਇਹ ਨਹੀਂ ਕਿ ਤੁਸੀਂ ਸਿਰਫ ਪੁਤਲੇ ਸਾੜ ਕੇ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਮੁਜ਼ਾਹਰਾ ਕਰਕੇ ਤੁਹਾਨੂੰ ਰੋਕਤਾ ਤੇ ਆਪਣੇ ਘਰਾਂ ਨੂੰ ਪਰਤ ਗਏ, ਉਹ ਨਹੀਂ। ਪੱਕੇ ਮੋਰਚੇ ਵਾਲਾ ਜਿਹੜਾ ਦਿਮਾਗ ਹੈ, ਜਿਵੇਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੱਗਿਆ ਹੋਇਆਗਾ, ਇਸ ਕਿਸਮ ਨਾਲ ਪੱਕੀ ਕਮਿਟਮੈਂਟ ਨਾਲ, ਇਹ ਨਹੀਂ ਕਿ ਤੁਸੀਂ ਲੜਦੇ ਵੀ ਦਿਖੋ ਤੇ ਲੜ ਵੀ ਨਾ ਰਹੇ ਹੋ, ਇਸ ਕਿਸਮ ਦਾ ਨਹੀਂ ਲੱਗਦਾ। ਮੈਂ ਆਪਣੀ ਜਿਹੜੀ ਕਿਸਾਨ ਅੰਦੋਲਨ ਦੀ ਕਿਤਾਬ ਸੀਗੀ ਉਹ ਇੱਕ ਕੋਟ ਨਾਲ ਖਤਮ ਕੀਤੀ ਸੀਗੀ। ਉਹ ਹਿੰਦੀ ਦਾ ਕਵੀ ਸੀਗਾ ਮੁਕਤੀ ਬੋਧ, ਉਹਦੀ ਕਵਿਤਾ ਦੀ ਲੈਣਾ ਸੀਗੀਆਂ ਕਿ ਅਸੀਂ, ਉਹ ਮੈਂ ਪੰਜਾਬੀ ਚ ਤਰਜਮਾ ਕਰਕੇ ਦੱਸ ਦੇਣਾ, ਅਸੀਂ ਇਸ ਕਰਕੇ ਮਰੇ ਕਿਉਂਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਨਹੀਂ बल्कि बहुत घट ਅਸੀਂ बागी हुए, बहुत कम हम बागी हुए। हम इसलिए मरे क्योंकि हम जरूरत से ज्यादा नहीं बल्कि बहुत कम हम बागी थे। तो ਮੈਨੂੰ ਲੱਗਦਾ ਕਿ ਜਿੰਨੀ ਲੋੜ ਹੈ ਉਹ ਤੋਂ ਵੀ ਬਹੁਤ ਘਟਾ ਕੇ ਅਸੀਂ ਕੋਈ ਐਕਸ਼ਨ ਕਰ ਰਹੇ ਹਾਂ, ਕੋਈ ਐਕਟ ਕਰ ਰਹੇ ਹਾਂ, ਉਹਦੇ ਨਾਲ ਕੋਈ ਗੱਲ ਥੋੜੀ ਨਹੀਂ ਬਣਨੀ ਹੈ। ਉਹ ਤਾਂ ਫਿਰ ਬਾਅਦ ਚ ਲੋਕਾਂ ਨੇ ਕਿਤੇ ਨਾ ਕਿਤੇ ਇੰਟਰਪ੍ਰੀਟ ਕਰਨਾ ਹੈਗਾ ਕਿ ਇਹ ਤਾਂ ਦੇਖੋ ਜੀ ਡਰਾਮੇਬਾਜ਼ੀ ਕਰ ਰਹੇ ਨੇ। ਇਹ ਤਾਂ ਮੈਂ ਉਗਰਾਹਾਂ ਸਾਹਿਬ ਦੀ ਵੀ ਮੈਂ ਗੱਲ ਸੁਣ ਰਿਹਾ ਸੀ, ਉਹ ਵੀ ਕਹਿ ਰਹੇ ਸੀ ਕਿ ਅਸੀਂ ਕਿਹੜਾ ਕਿਤੇ ਡਾਂਗ ਮਾਰ ਦੇਣੀ ਸੀ ਸੀਐਮ ਸਾਹਿਬ ਦੇ ਚੰਡੀਗੜ੍ਹ ਜਾ ਕੇ, ਅਸੀਂ ਬੈਠਣਾ ਸੀ, ਸਿੰਬੋਲਿਕ ਤਰੀਕੇ ਦੇ ਨਾਲ ਪ੍ਰਦਰਸ਼ਨ ਹੁੰਦਾ, ਇੱਕ ਆਵਾਜ਼ ਪਹੁੰਚਾਉਣ ਦੀ ਗੱਲ ਹੁੰਦੀ ਹੈ, ਵਿਰੋਧ ਦਰਜ ਕਰਾਉਣ ਦੀ ਗੱਲ ਹੁੰਦੀ ਹੈ। ਪਰ ਉਸ ਤੋਂ ਬਾਅਦ ਕੀ, ਉਸ ਤੋਂ ਬਾਅਦ ਫੇਰ ਤੁਹਾਨੂੰ ਏਦਾਂ ਦੀਆਂ ਕਾਲਾਂ ਤਾਂ ਲਗਾਤਾਰ ਦਿੰਦੇ ਰਹਿਣਾ ਪੈਣਾ। ਬੇਸ਼ੱਕ ਤੁਹਾਨੂੰ ਜੇ ਤਾਂ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਇੱਕ ਹੀ ਕਾਲ ਦੇ ਨਾਲ ਸਾਰਾ ਮਸਲਾ ਹੱਲ ਹੋ ਜਾਣਾ, ਤਾਂ ਐ ਤਾਂ ਹੋਣ ਨਹੀਂ ਲੱਗਾ। ਨਾਲ ਦੀ ਨਾਲ ਇੱਕ ਹੋਰ ਗੱਲ ਇਹਦੇ ਚ ਜੋੜਦੇ ਆ ਕਿ ਉਗਰਾਹਾਂ ਸਾਹਿਬ ਨੂੰ ਕਹਿੰਦਿਆਂ ਹੋਇਆਂ ਸੁਣਿਆ ਕਿ ਹੁਣ ਇੰਨੀ ਸੌਖੀ ਅਸੀਂ ਮੀਟਿੰਗ ਚ ਬਹਿਣ ਨਹੀਂ ਲੱਗੇ,
ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜ਼ਲਾਲਤ ਝੱਲਣੀ ਪਈ ਹੈ ਸਾਨੂੰ, ਜਿਸ ਤਰੀਕੇ ਦਾ ਰਵੱਈਆ ਸੀ ਸੀਐਮ ਦਾ, ਅਸੀਂ ਸੌਖਿਆਂ ਹੁਣ ਨਹੀਂ ਜਾਵਾਂਗੇ ਮੀਟਿੰਗ ਦੇ ਵਿੱਚ, ਕੁਝ ਨਾ ਕੁਝ ਉਹ ਵੀ ਤੈਅ ਕਰਨਗੇ। ਅੱਜ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਤੁਸੀਂ ਵੀ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਉਹਨਾਂ ਨੇ ਆਪਸ 'ਚ ਗੱਲ ਕੀਤੀ ਹੈ। ਅੱਗੇ ਗੱਲ ਕਰ ਲਈਏ ਪੰਜਾਬ ਕਾਂਗਰਸ ਦੀ, ਕਹਿੰਦੇ ਕਾਂਗਰਸ ਨੂੰ ਕਾਂਗਰਸ ਹੀ ਮਾਰ ਸਕਦੀ ਹੈ, ਹੋਰ ਪਾਰਟੀਆਂ ਇਹਨਾਂ ਦੇ ਮੁਕਾਬਲੇ 'ਚ ਘੱਟ ਹੀ ਹੁੰਦੀਆਂ ਨੇ। ਕੋਈ ਵੀ ਚੋਣ ਹੋਵੇ ਕਿਸੇ ਵੀ ਪ੍ਰਦੇਸ਼ 'ਚ, ਕਿਸੇ ਵੀ ਬੇਸ਼ੱਕ ਸੈਂਟਰ 'ਚ ਹੋਵੇ, ਇਹਨਾਂ ਦਾ ਆਪਾ ਵਿਰੋਧੀ ਜਾਂ ਅੰਦਰੋਂ ਵਿਰੋਧ ਕਦੀ ਵੀ ਰੁਕਦਾ ਨਹੀਂ। ਤੇ ਹੁਣ ਪੰਜਾਬ 'ਚ ਵੀ ਅਜਿਹਾ ਹੀ ਹੈ। ਪੰਜਾਬ 'ਚ ਬਹੁਤ ਧੜੱਲੇ ਦੇ ਨਾਲ ਦਿੱਲੀੋਂ ਸਵਾਰ ਕੇ ਲਿਆਂਦੇ ਗਏ ਨਵਜੋਤ ਸਿੰਘ ਸਿੱਧੂ ਹੁਣੀ, ਉਹਨਾਂ ਨੇ ਆਉਂਦਿਆਂ ਸਪੀਚਾਂ ਦਿੱਤੀਆਂ ਕਿ ਮੈਂ ਤਾਂ ਹੁਣ ਆਪਣਾ ਬਿਸਤਰਾ ਵੀ ਜਿਹੜਾ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ ਲਾ ਲੈਣਾ, ਮੈਂ ਸਾਰਾ ਕੁਝ ਹੱਲ ਕਰ ਦੇਣਾ। 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ, ਉਹ ਵੀ ਗਾਇਬ ਨੇ, ਹੁਣ ਕਮੈਂਟਰੀ ਕਰਦੇ ਨਜ਼ਰ ਆਉਂਦੇ ਨੇ। ਤੇ ਪੰਜਾਬ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ, ਉਹਨਾਂ ਦੀ ਪ੍ਰਧਾਨਗੀ ਤੋਂ ਬਹੁਤੇ ਲੋਕ ਖੁਸ਼ ਨਹੀਂ ਨੇ। ਤੇ ਬਹੁਤੇ ਲੋਕ ਤਾਂ ਇਹੀ ਚਰਚਾ ਕਰਦੇ ਨੇ ਕਿ ਹੁਣ ਹਰੇਕ ਕਿਸੇ ਨੂੰ ਇਹੀ ਲਾਲਸਾ ਹੈ ਕਿ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਲਾਣਿਆ ਜਾਊਗਾ, ਆਪਣੇ ਆਪ ਨੂੰ, ਆਪਣੀ ਛਵੀ ਨੂੰ ਸੁਧਾਰੋ, ਬਾਕੀ ਗੱਲਾਂ ਛੱਡੋ। ਤੇ ਹੁਣ ਜਿਹੜੇ ਪ੍ਰਭਾਰੀ ਲਾਏ ਗਏ ਨੇ, ਇੰਚਾਰਜ ਲਾਏ ਗਏ ਨੇ, ਉਹ ਕੀ ਕਹਿ ਰਹੇ ਨੇ ਇਸ ਸਾਰੇ ਬਾਬਤ? ਉਹਨਾਂ ਨੇ ਕੋਈ ਇਹਨੂੰ ਐਨਾਲਾਈਜ਼ ਕੀਤਾ, ਕੋਈ ਟਿੱਪਣੀ ਕੀਤੀ ਹੈ? ਦੇਖੋ, ਉਹਨਾਂ ਨੇ ਟਿੱਪਣੀ ਤਾਂ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਪੰਜਾਬ ਕਾਂਗਰਸ ਕਮੇਟੀ ਦੇ ਜਿਹੜੇ ਅਧਿਆਕਸ਼, ਨੇਤਾ ਪ੍ਰਤੀਪਕਸ਼ ਅਤੇ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਹੈਗੇ, ਉਹਨਾਂ ਦੇ ਵਿੱਚ ਜਿਹੜਾ ਤਾਲਮੇਲ ਹੈ ਉਹ ਪ੍ਰਸ਼ੰਸਨੀय ਹੈ, ਯਾਨੀ ਕਿ ਸਰਾਹਣਯੋਗ ਹੈਗਾ ਜੇ ਪੰਜਾਬੀ 'ਚ ਕਹੀਏ। ਤੇ ਮੈਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਪਹਿਲੀ ਲਾਈਨ ਲਿਖੀ ਆਪਣੇ ਟਵੀਟ 'ਚ, ਪਹਿਲਾ ਕਮੈਂਟ ਕੀਤਾ, ਉਹ ਹੀ ਗੜਬੜ ਹੈ। ਕਿਉਂਕਿ ਨਾ ਤਾਂ ਠੀਕ ਕਿਸੇ ਵੀ ਜਿਹੜੇ ਇਹਨਾਂ ਦੇ ਸੀਨੀਅਰ ਆਗੂ ਹੈਗਾ, ਕਿਸੇ ਦੇ ਵਿੱਚ ਕੋਈ ਤਾਲਮੇਲ ਨਹੀਂ ਹੈ। ਤੇ ਉਹ ਪਤਾ ਆਉਂਦੇ ਹੀ ਨਹੀਂ ਵਿਗਾੜਨਾ ਨਹੀਂ ਚਾਹੁੰਦੇ ਨਾ, ਮੈਨੂੰ ਲੱਗਦਾ ਪੁਨੀਆ ਜੀ, ਉਹ ਆਉਂਦੇ ਹੀ ਵਿਗਾੜਨਾ ਨਹੀਂ ਚਾਹੁੰਦੇ, ਕੰਮ ਹੌਲੀ ਹੌਲੀ ਪੈਰ ਪਸਾਰਨਗੇ। ਅੱਛਾ, ਤੇ ਦੂਜੀ ਗੱਲ ਇਹ ਕਿ ਦੇਖੋ, ਇਹ ਉਹਨਾਂ ਨੂੰ ਟਵੀਟ ਇਸ ਕਰਕੇ ਕਰਨਾ ਪੈ ਗਿਆ ਇਹ ਕਿਉਂਕਿ ਇਹ ਡਿਮਾਂਡ ਉੱਠੀ ਸੀਗੀ ਕਿ ਪ੍ਰਦੇਸ਼ ਅਧਿਕਸ਼ ਜਿਹੜਾ ਪੀਸੀਸੀ ਹੈ, ਉਸ ਪੋਸਟ ਤੋਂ ਰਾਜਾ ਵੜਿੰਗ ਨੂੰ ਤਾਰਿਆ ਜਾਵੇ, ਲਾਇਆ ਜਾਵੇ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਖਲਬਲੀ ਹੋਈ ਸੀਗੀ। ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਗੱਲ ਨੂੰ ਅਣਗੌਲਿਆ ਕਰਤਾ ਸੀਗਾ। ਭੁਪੇਸ਼ ਬਘੇਲ ਨੇ ਕਿਤੇ ਇਹ ਕਹਿਤਾ ਸੀਗਾ ਕਿ ਅਸੀਂ ਕੋਈ ਅਧਿਕਸ਼ ਨਹੀਂ ਬਦਲਾਂਗੇ। ਉਸ ਤੋਂ ਬਾਅਦ ਜਿਹੜੀ ਫਿਰ ਖਿਲਾਫਤ ਹੋਈ, ਇਸ ਕਰਕੇ ਉਹਨਾਂ ਨੂੰ ਇਹ ਟਵੀਟ ਕਰਨਾ ਪਿਆਗਾ। ਭੁਪੇਸ਼ ਬਘੇਲ ਜਿੰਨੇ ਮਤਲਬ ਆਪਣੇ ਆਪ ਨੂੰ ਉਹ ਦਿਖਾ ਰਹੇ ਨੇ ਕੀ ਕਹੀਏ ਆਪਾਂ ਕਿ ਬਹੁਤ ਕਿ ਮੈਂ ਸਾਰਾ ਕੁਝ ਠੀਕ ਕਰ ਦਿਆਂਗਾ, ਉਹਨਾਂ ਵਾਸਤੇ ਰਾਹ ਇੰਨਾ ਆਸਾਨ ਨਹੀਂ। ਇਹ ਕੋਈ ਖਲਾ ਜੀ ਦਾ ਬਾੜਾ ਨਹੀਂ। ਹਾਂ, ਇਹ ਜਿਹੜੀ ਕਹਾਵਤ ਹੈ ਕਿ ਤੁਸੀਂ ਐ ਆਓਗੇ ਚੁਟਕੀਆਂ ਨਾਲ ਤੇ ਐ ਠੀਕ ਕਰ ਦੋਗੇ, ਇਹ ਤਾਂ ਬਹੁਤ ਕੰਮ ਹੈਗਾ। ਕਾਂਗਰਸੀਆਂ ਦੇ ਜਿਸ ਹਿਸਾਬ ਨਾਲ ਦੇ ਦੁਸ਼ਮਣ ਨੇ, ਮਤਲਬ ਜਿਹੜਾ ਇਹਨਾਂ ਨੂੰ ਕੇਂਦਰ 'ਚ ਕਿਹਾ ਜਾਂਦਾਗਾ, ਹਿੰਦੀ ਜਿਹੜਾ ਸੂਬੇ ਉਹਨਾਂ 'ਚ ਕਿਹਾ ਜਾਂਦਾ ਕਿ ਇਹ ਇੱਕ ਦੂਜੇ ਤੇ ਆਪਸ 'ਚ ਲੰਗੜੀ ਮਾਰਦੇ ਹੋਏ ਚੱਲਦੇ ਨੇ, ਕਿ ਇੱਕ ਦੂਜੇ ਦੀ ਲੱਤਾਂ ਖਿੱਚਦੇ ਹੋਏ ਚੱਲਦੇ ਨੇ, ਤੇ ਇੱਕ ਦੂਜੇ ਨੂੰ ਮਤਲਬ ਡਾਉਂਦੇ ਹੋਏ ਚੱਲਦੇ ਨੇ ਅੱਗੇ। ਤੇ ਉਹੀ ਮੈਨੂੰ ਲੱਗਦਾ ਕਿ ਪੰਜਾਬ 'ਚ ਵੀ ਇਹਨਾਂ ਨੇ ਰੀਤ ਫੜੀ ਹੋਈ ਹੈ। ਤੇ ਇਹ ਮੈਨੂੰ ਲੱਗਦਾ ਕਿ ਖਾਸਾ ਔਖਾ ਹੋਣਾ ਜਾ ਰਿਹਾ ਕਾਂਗਰਸ ਵਾਸਤੇ। ਕਾਂਗਰਸ ਜਿੰਨੀ ਸੌਖੀ ਸਮਝੀ ਬੈਠੀ ਹੈ ਕਿ ਸਾਡੇ ਤਾਂ ਜੀ ਜਿਹੜੀ ਪੰਜਾਬ ਦੀ ਜਿਹੜੀ ਕੁਰਸੀ ਹੈ ਉਹ ਸਾਡੇ ਵਾਸਤੇ ਤਾਂ ਟਰਾਲੀ 'ਚ ਸੱਜ ਕੇ ਆਊਗੀ ਤੇ ਅਸੀਂ ਉਹਦੇ ਤੇ ਬਹਿ ਜਾਣਾ, ਇੰਨਾ ਸੌਖਾ ਨਹੀਂ। ਤੇ ਇਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਜੀ। ਸੋ ਦਿੱਕਤਾਂ ਤਾਂ ਆਉਣਗੀਆਂ ਕਿਉਂਕਿ ਆਪਸੀ ਕਾਟੋ ਕਲੇਸ਼ ਪਹਿਲਾਂ ਖਤਮ ਕਰਨਾ ਪਊਗਾ ਜੇਕਰ ਅੱਗੇ ਵਧਣਾ ਹੈ। ਇਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੀਤਾ ਕਰਾਇਆ ਉਹਨਾਂ ਦੇ ਸਿਰ ਪੈ ਜਾਊਗਾ ਤੇ ਸਾਨੂੰ ਸੱਤਾ ਮਿਲ ਜੂਗੀ, ਪਰ ਇੰਜ ਨਹੀਂ ਹੁੰਦਾ। ਐਂਡਲੇ ਸਮੇਂ ਤੇ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਪਲਟ ਜਾਂਦੀਆਂ ਨੇ। ਉਧਰੋਂ ਕੇਂਦਰ 'ਚ ਬੈਠੀ ਹੋਈ ਪਾਰਟੀ ਵੀ ਥਾਪੀਆਂ ਮਾਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣੀ 2 ਦਿਨ ਤੋਂ ਦੱਸਿਆ ਜਾ ਰਿਹਾ ਦਿੱਲੀ ਦੇ ਵਿੱਚ ਹੀ ਨੇ, ਕੋਈ ਰਣਨੀਤੀ ਤਿਆਰ ਹੋ ਰਹੀ ਹੈ ਪੰਜਾਬ ਦੇ ਲਈ, ਕੁਝ ਉਹ ਵੀ ਲਿਆ ਸਕਦੇ ਨੇ ਪੰਜਾਬ ਦੇ ਲਈ ਨਵਾਂ। ਸੋ ਅੱਗੇ ਚਲੀਏ, ਐਸਜੀਪੀਸੀ ਦੇ ਨਾਲ ਸੰਬੰਧਿਤ ਖਬਰ ਹੈ। ਹਰਜਿੰਦਰ ਸਿੰਘ ਧਾਮੀ ਹੁਣੀ ਜਿਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਉਹ ਅੱਜ ਆਖਿਰਕਾਰ ਦਰਬਾਰ ਸਾਹਿਬ ਪਹੁੰਚਦੇ ਨੇ, ਅਕਾਲ ਤਖਤ ਸਾਹਿਬ ਤੇ ਪਹੁੰਚਦੇ ਨੇ। ਤੇ ਅੱਜ ਉਹਨਾਂ ਨੇ ਨਾ ਤਾਂ ਮੀਡੀਆ ਤੋਂ ਕਿਨਾਰਾ ਕੀਤਾ ਜਿੱਦਾਂ ਅੱਗੇ ਕਰਦੇ ਰਹੇ ਨੇ ਕੁਝ ਮੀਟਿੰਗਾਂ ਤੋਂ ਬਾਅਦ, ਤੇ ਅੱਜ ਖੁੱਲ ਕੇ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਮੈਂ ਆਪਣੇ ਫੈਸਲੇ ਤੇ ਅਡਿੱਗ ਹਾਂ ਤੇ ਮੈਂ ਨਹੀਂ ਆਉਂਦਾ ਵਾਪਸ ਪ੍ਰਧਾਨਗੀ ਤੇ। ਹੁਣ ਕੀ ਬਣੂ ਜੀ ਅੱਗੇ? ਬਣਨਾ ਦੇਖੋ, ਮੈਨੂੰ ਲੱਗਦਾ ਕਿ ਇਹ ਖਾਸਾ ਉਲਝਿਆ ਹੋਇਆ ਮਾਮਲਾ ਹੈਗਾ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਵਰਕਿੰਗ ਕਮੇਟੀ ਬਣਾਈ ਗਈ ਹੈਗੀ ਤੇ ਬਾਕੀ ਜਿਹੜੀ ਕਮੇਟੀਆਂ ਹੈਗੀਆਂ ਉਹ ਸਾਰਾ ਕੰਮਕਾਜ ਦੇਖਣਗੇ ਗਿਆ। ਉਹਨਾਂ ਨੇ ਪਹਿਲਾਂ ਤਾਂ ਦਰਬਾਰ ਸਾਹਿਬ ਮੱਥਾ ਟੇਕਿਆ, ਬਾਅਦ ਚ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਵੀ ਮਿਲੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਿਲੇ, ਉਹਨਾਂ ਦੇ ਆਵਾਸ 'ਚ ਉੱਥੇ ਵੀ ਗਏ, ਸ੍ਰੀ ਅਕਾਲ ਤਖਤ ਸਾਹਿਬ ਵੀ ਗਏ।
ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੇ ਜਿਸ ਹਿਸਾਬ ਨਾਲ ਮੀਡੀਆ ਦੇ ਵਿੱਚ ਬੇਬਾਕੀ ਨਾਲ ਆਪਣੇ ਇਸਤੀਫੇ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਉਹ ਖਾਸੇ ਜਿਹੜਾ ਦਬਾਅ ਪੈ ਰਿਹਾ ਸੀ ਉਹ ਤੋਂ ਆਜ਼ਾਦ ਹੋ ਕੇ ਉਹ ਆਪਣੇ ਆਪ ਨੂੰ ਸ਼ਾਇਦ ਜ਼ਿਆਦਾ ਸਸ਼ਕਤ ਮਹਿਸੂਸ ਕਰ ਰਹੇ ਨੇ। ਤੇ ਮੈਨੂੰ ਲੱਗਦਾ ਕਿ ਜਿਹੜਾ ਪੂਰਾ ਨੁਕਤਾ ਹੈਗਾ ਅਕਾਲੀ ਦਲ ਦੇ ਵਿੱਚ ਕਿ ਕਿਸੇ ਦਾ ਵਹਿ ਮੰਨਣ ਵਾਲਾ, ਕਿਸੇ ਤੋਂ ਡਰ ਕੇ ਕੋਈ ਫੈਸਲੇ ਆਪਣਾ ਕੰਮ ਕਰਨਾ, ਜੀ ਉਹਨੂੰ ਚੈਲੰਜ ਕਰ ਰਹੇ ਨੇ ਰਜਿੰਦਰ ਸਿੰਘ ਧਾਮੀ। ਕੀ ਪਤਾ ਉਹ ਸਕਸੈਸਫੁਲ ਵੀ ਹੋ ਜਾਣ ਜਾਂ ਫਿਰ ਉਹਨਾਂ ਦੀ ਇੱਕ ਹਿਸਾਬ ਨਾਲ ਜਿਹੜੀ ਪਬਲਿਕ ਲਾਈਫ ਹੈ ਉਹਦੇ 'ਚ ਉਹ ਜਲ ਵੀ ਹੋ ਜਾਣ ਲੋਕਾਂ ਦੀਆਂ ਨਜ਼ਰਾਂ ਤੋਂ। ਤੇ ਤਾਂ ਮਤਲਬ ਅੱਗੇ ਸਮਾਂ ਦੱਸੂਗਾ। ਬਾਕੀ ਇਸ ਤੇ ਸਾਰਿਆਂ ਦੀ ਨਜ਼ਰ ਹੈਗੀ ਆ ਜੀ, ਰੱਖਣੀ ਵੀ ਚਾਹੀਦੀ, ਕਿਉਂਕਿ ਜਿਹੜੀ ਕੌਮ ਦੀ ਆਪਾਂ ਕਹੀਏ ਕਿ ਕੌਮ ਦੀ ਜਿਹੜੀ ਇੰਪੋਰਟੈਂਟ ਜਥੇਬੰਦੀ, ਜਿਹੜਾ ਇੰਪੋਰਟੈਂਟ ਜਿਹੜਾ ਇੰਸਟੀਟਿਊਸ਼ਨ ਹੈ, ਸੰਸਥਾ ਹੈਗੀ ਆ SGPC, ਉਹਦੇ ਪ੍ਰਧਾਨ ਨੇ ਇਸਤੀਫਾ ਦਿੱਤਾ ਹੈਗਾ। ਤੇ ਉਹਨਾਂ ਨੇ ਜਿਨ੍ਹਾਂ ਹਾਲਾਤਾਂ 'ਚ ਇਸਤੀਫਾ ਦਿੱਤਾ ਹੈ ਤੇ ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਆਈਬੋਲਸ ਤਾਂ ਕੈਚ ਕਰਦੀਆਂ ਹੀ ਨੇ ਤੇ ਅਟੈਂਸ਼ਨ ਤਾਂ ਕੈਚ ਕਰਦੀਆਂ ਹੀ ਨੇ। ਮੈਨੂੰ ਲੱਗਦਾ ਕਿ ਉਹਦੇ ਵਾਸਤੇ ਲੋਕਾਂ ਨੂੰ ਇੱਕ ਮਾਈਂਡਸੈਟ ਬਣਾਉਣ ਦੀ ਵੀ ਲੋੜ ਹੈ ਕਿ ਅਸੀਂ ਜਿਹੜੀ ਸਿੱਖ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਏਦਾਂ ਕਿਸੇ ਦੇ ਇੰਡੀਵਿਜੂਅਲ ਜਿਹੜੇ ਫਾਇਦੇ ਹੈਗੇ ਆ, ਨੁਕਸਾਨ ਹੈਗੇ ਆ, ਉਹਨਾਂ ਵਾਸਤੇ ਖੁਰਨ ਨਹੀਂ ਦੇਵਾਂਗੇ। ਮੈਨੂੰ ਲੱਗਦਾ ਕਿ ਹੂੰ ਉਹ ਪਹਿਲੀ ਲੋੜ ਹੈਗੀ ਆ। ਤੇ ਬਾਕੀ ਜੀ ਦੇਖਦੇ ਜੀ ਹਾਂ ਅੱਗੇ ਕਿਸ ਕਿਸਮ ਦੀਆਂ ਅਪਡੇਟਾਂ ਆਉਣਗੀਆਂ, ਉਹਦੇ ਉੱਤੇ ਆਪਾਂ ਨਜ਼ਰ ਬਣਾਏ ਰੱਖਾਂਗੇ। ਅੰਤਰਿਮ ਕਮੇਟੀ ਦੀ ਮੀਟਿੰਗ ਵੀ ਰੱਖ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਅਸਤੀਫਾ ਹੁਣ ਟੈਕਨੀਕਲ ਤੌਰ ਤੇ ਮਨਜ਼ੂਰ ਕਰ ਲਿਆ ਜਾਊਗਾ। ਅਫੀਸ਼ੀਅਲੀ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਉਸ ਤੋਂ ਬਾਅਦ ਜਿਹੜੇ ਰਘੂਜੀਤ ਸਿੰਘ ਵਿਰਕ ਹੁਣੀ ਨੇ, ਜਿਨ੍ਹਾਂ ਨੂੰ ਆਮ ਤੌਰ ਤੇ ਜਦੋਂ ਬਹੁਤ ਸਾਰੇ ਵਿਸ਼ਲੇਸ਼ਕ ਟਿੱਪਣੀ ਕਰਦੇ ਨੇ ਤਾਂ ਸਿੱਧੇ ਮੈਸੇਂਜਰ ਆਫ ਬਾਦਲ ਹੀ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਹੁਣ ਸੱਤਾ ਮਿਲ ਜੂਗੀ, ਉਹਨਾਂ ਨੂੰ ਕੁਰਸੀ ਮਿਲ ਜੂਗੀ ਪ੍ਰਧਾਨਗੀ ਵਾਲੀ। ਇਹ ਸਮਾਂ ਬਿਆਨ ਕਰੂਗਾ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੁੰਦਾ ਹੈ ਸਮਾਪਤ। ਸੋ ਪੂਨੀਆ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।